ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 26 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਅਵਤਾਰ ਸਿੰਘ ਰਤੌੜ ਸਰਜਲ ਟਰਕਿੰਗ ਫਰੈਜ਼ਨੋ, ਹਰਬੰਸ ਕੌਰ, ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਅਸੀਂ ਆਪਣੇ ਜਿਹੜਾ ਕੁਝ ਸਮੇਂ ਬਾਅਦ ਜਿਹੜੇ ਸਰੋਤੇ ਆ ਉਹਨਾਂ ਤੋਂ ਕਾਲਾਂ ਵੀ ਲਵਾਂਗੇ। ਰਾਜਕਨਵੀਰ ਸਿੰਘ ਜੀ, ਖਾਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ, ਸੋ ਉਸ ਨੂੰ ਥੋੜ੍ਹਾ ਵਾਇਲੈਂਟ ਵੀ ਹੋਇਆ। ਉਸ ਨੂੰ ਲਗਭਗ ਦੁਨੀਆ ਦੇ ਹਰ ਇੱਕ ਮੀਡੀਆ ਨੇ ਜਿਹੜਾ ਕਵਰ ਕੀਤਾ। ਨਿਊਯਾਰਕ ਟਾਈਮ ਨੇ ਤਾਂ ਅੱਜ ਬਹੁਤ ਵੱਡਾ ਜਿਹੜਾ ਆਰਟੀਕਲ ਆ ਉਹਦੇ ਉੱਤੇ ਲਿਖਿਆ, ਉਹ ਆਪਾਂ ਤੁਹਾਡੇ ਨਾਲ ਫੇਸਬੁੱਕ ਦੇ ਉੱਤੇ ਜਿਹੜਾ ਆ ਸ਼ੇਅਰ ਵੀ ਕਰ ਦਿੰਦੇ ਹਾਂ ਜੇ ਕਿਸੇ ਨੇ ਅੱਗੇ ਪੜ੍ਹਨਾ ਆ ਜਾਂ ਕਿਸੇ ਨੂੰ ਭੇਜਣਾ। ਅਤੇ ਉਸ ਤੋਂ ਬਾਅਦ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਵੀ ਲਵਾਂਗੇ ਵੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਆ। ਉਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀਆਂ ਜਿਹੜੀਆਂ ਲੋਕਲ USA ਦੇ ਵਿੱਚ ਆਪਣੇ ਮੁਲਕ 'ਚ ਕੀ ਕੁਝ ਵਾਪਰ ਰਿਹਾ ਆ ਉਹਦੇ ਬਾਰੇ ਜਿਹੜਾ ਡਿਸਕਸ ਕਰ ਲਈ। ਜੀ ਬਿਲਕੁਲ। ਸੋ ਜ਼ਰੂਰ ਸਰੋਤਿਓ, ਤੁਸੀਂ ਜਿਹੜੇ ਆ ਜੀ ਸਟੂਡੀਓ ਦੇ ਵਿੱਚ ਕਾਲ ਕਰਕੇ ਉਦੋਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕੋਗੇ। ਜੋ ਕੁਛ ਵੀ ਹੋਇਆ, ਜਿੱਦਾਂ ਦੇ ਵੀ ਤੁਹਾਡੀ ਜਿਹੜੀ ਇਸ ਦੇ ਪ੍ਰਤੀ ਜਿਹੜੀ ਉਹ ਰਾਏ ਹੈਗੀ ਆ, ਉਹ ਤੁਸੀਂ ਜਿਹੜਾ ਜੀ ਦੱਸ ਸਕਦੇ ਹੋ ਉਦੋਂ ਕਾਲ ਕਰਕੇ ਨੰਬਰ ਜਿਹੜਾ 408-272-5200 ਦੇ ਉੱਤੇ। ਅਤੇ ਆਓ ਆਪਾਂ ਜਿਹੜੀਆਂ ਕੁਛ ਇੱਥੇ ਦੀਆਂ ਅਹਿਮ ਸਰਗਰਮੀਆਂ ਜਿਹੜੀਆਂ ਰਹੀਆਂ ਆ ਉਸ ਦੇ ਉੱਤੇ ਵੀ ਜਿਹੜੀ ਉਹ ਆਪਾਂ ਨਜ਼ਰ ਮਾਰਦੇ ਜਾਈਏ ਕੀ ਕੁਛ ਜਿਹੜਾ ਉਹ ਵਾਪਰਿਆ ਹੈਗਾ ਆ। ਇੱਧਰ ਜਿਹੜੀ ਖਬਰ ਜਿਹੜੀ ਇਸ ਟਾਈਮ ਆ ਰਹੀ ਆ, ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਉਹ ਇੱਕ ਐਗਜ਼ੀਕਿਊਟਿਵ ਐਕਸ਼ਨ ਜਿਹੜਾ ਆ ਉਹ ਜਲਦ ਹੀ ਜਿਹੜਾ ਉਹ ਸਾਈਨ ਕਰਨ ਜਾ ਰਹੇ ਆ ਹਾਊਸਿੰਗ ਦੇ ਉੱਤੇ, ਵੋਟਿੰਗ ਦੇ ਉੱਤੇ ਅਤੇ ਪੁਲਿਸ ਪ੍ਰੈਕਟਿਸਿਸ ਆ ਉਸ ਨੂੰ ਲੈ ਕੇ। ਸੋ ਇਹ ਹੁਣ ਦੇਖਣਾ ਹੋਵੇਗਾ ਵੀ ਇਸ ਦੇ ਵਿੱਚ ਇਹ ਕਿਹੜੀਆਂ ਜਿਹੜੀਆਂ ਚੇਂਜਿਸ ਆ ਜਾਂ ਤਬਦੀਲੀਆਂ ਆ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ। ਉੱਧਰ ਰਾਸ਼ਟਰਪਤੀ ਟਰੰਪ ਹੁਣਾਂ ਦੇ ਇੰਪੀਚਮੈਂਟ ਦੇ ਟਰਾਇਲ ਦੇ ਆਰਟੀਕਲ ਆਲਰੇਡੀ ਸੈਨੇਟ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਆ। ਉਸ ਦੇ ਮੁਤਾਬਕ ਹੁਣ ਜਿਹੜਾ ਉਹਨਾਂ ਦੀ ਕਾਰਵਾਈ ਆ ਉਹ ਸ਼ੁਰੂ ਹੋਵੇਗੀ। ਟਰਾਇਲ ਜਿਹੜਾ ਆ ਉਹ ਸ਼ੁਰੂ ਹੋਵੇਗਾ 9 ਫਰਵਰੀ ਤੋਂ। ਆਲਰੇਡੀ ਇਹਨਾਂ ਨੇ ਦੋਨੋਂ ਹੀ ਪਾਰਟੀਆਂ ਨੇ ਸਮਝੌਤੇ ਦੇ ਤਹਿਤ 9 ਫਰਵਰੀ ਤੋਂ ਜਿਹੜਾ ਆ ਇਹਨਾਂ ਨੇ ਆਪਣਾ ਇਸ ਟਰਾਇਲ ਨੂੰ ਚਾਲੂ ਕਰਨਾ ਆ। ਅੱਜ ਜਿਊਰਰਸ ਦੇ ਵਜੋਂ ਕਹਿੰਦੇ ਆ ਸਹੁੰ ਜਿਹੜੀ ਉਹ ਚੁਕਾਈ ਜਾਣੀ ਆ ਉਹਨਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਜਿਹੜੇ ਜਿਊਰਰਸ ਆ ਉਹ ਹੋਣਗੇ। ਸੈਨੇਟਰਸ ਐਜ਼ ਏ ਜਿਊਰਰਸ ਜਿਹੜੇ ਉਹ ਕੰਮ ਕਰਨਗੇ। ਆਲਰੇਡੀ ਇਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਆ ਵੀ ਚੀਫ ਜਸਟਿਸ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ, ਉਹ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਲੈਣਗੇ। ਉਹ ਪ੍ਰਜ਼ਾਈਡ ਜਿਹੜੇ ਆ ਉਹ ਨਹੀਂ ਕਰਨਗੇ। ਜਿਹੜੇ ਚੀਫ ਜਸਟਿਸ ਆਫ ਸੁਪਰੀਮ ਕੋਰਟ ਹੁੰਦੇ ਨੇ ਉਹ ਸਿਰਫ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਦੇ ਇੰਪੀਚਮੈਂਟ ਟਰਾਇਲ ਦੇ ਵਿੱਚ ਸਿੱਟ ਕਰਦੇ ਨੇ ਸੰਵਿਧਾਨ ਦੇ ਜਿਹੜਾ ਉਹ ਮੁਤਾਬਕ। ਕਿਉਂਕਿ ਹੁਣ ਜਿਹੜੇ ਟਰੰਪ ਆ ਉਹ ਰਾਸ਼ਟਰਪਤੀ ਮੌਜੂਦਾ ਨਹੀਂ ਆ, ਉਹ ਸਾਬਕਾ ਰਾਸ਼ਟਰਪਤੀ ਆ। ਸੋ ਇਸ ਕਰਕੇ ਚੀਫ ਜਸਟਿਸ ਆ ਉਸ ਦੇ ਵਿੱਚ ਜਿਹੜਾ ਉਹ ਨਹੀਂ ਹਿੱਸਾ ਜਿਹੜਾ ਉਹ ਲੈਣਗੇ, ਉਹ ਪ੍ਰਜ਼ਾਈਡ ਨਹੀਂ ਕਰਨਗੇ, ਯਾਨੀ ਕਿ ਉਹਨਾਂ ਦੀ ਅਗਵਾਈ ਹੇਠ ਜਿਹੜਾ ਕੁਛ ਨਹੀਂ ਹੋਵੇਗਾ, ਉਹ ਮਤਲਬ ਨਹੀਂ ਸੁਣਨਗੇ। ਉੱਧਰ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੌਨਲ ਆ
ਉਹਨਾਂ ਨੇ ਜਿਹੜਾ ਇਹ ਜਿਹੜਾ ਇੱਕ ਸਿਗਨਲ ਦਿੱਤਾ ਆ, ਇਸ ਹਿਸਾਬ ਦੇ ਨਾਲ ਚਿੰਨ੍ਹ ਜਿਹੜਾ ਦੱਸਿਆ, ਕਹਿੰਦੇ ਵੀ ਉਹ ਇੱਕ ਸਟੈਪ ਪਿੱਛੇ ਜਿਹੜਾ ਉਹ ਲੈਣ ਜਾ ਰਹੇ ਆ। ਜਿਹੜਾ ਫਿਲਬਸਟਰ ਨੂੰ ਲੈ ਕੇ ਦੋਨਾਂ ਹੀ ਲੀਡਰਸ ਦੇ ਦਰਮਿਆਨ, ਚੱਕ ਸ਼ੂਮਰ ਅਤੇ ਮਿਚ ਮਕੌਨਲ ਦੇ ਦਰਮਿਆਨ ਇੱਕ ਜਿਹੜੀ ਦਰਾਰ ਸੀਗੀ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਹੁਣ ਸਮਝੌਤਾ ਕਰ ਰਿਹਾ ਆ, ਅਤੇ ਮਿਚ ਮਕੌਨਲ ਨੇ ਆਪਣੇ ਪੈਰ ਕਿਤੇ ਨਾ ਕਿਤੇ ਉਹ ਪਿੱਛੇ ਕਰ ਲਏ ਨੇ। ਉੱਧਰ ਪ੍ਰੈਜ਼ੀਡੈਂਟ ਬਾਈਡਨ ਦੇ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨੋਮੀਨੀ ਹੈਗੇ ਆ, ਉਹ ਹੁਣ ਕਨਫਰਮੇਸ਼ਨ ਵੋਟ ਦੇ ਲਈ ਅੱਗੇ ਜਾਣਗੇ। ਅਲੇਹਾਂਦਰੋ ਮਾਯੋਰਕਸ ਕਹਿੰਦੇ ਵੀ ਇੱਕ ਸਟੈਪ ਕਲੋਜ਼ਰ ਹੋ ਗਏ ਨੇ, ਅੱਜ ਨਜ਼ਦੀਕ ਪਹੁੰਚ ਗਏ ਨੇ ਸੈਨੇਟ ਦੀ ਜਿਹੜੀ ਆ ਕਨਫਰਮੇਸ਼ਨ ਦੇ ਵੱਲ ਨੂੰ। ਜਦੋਂ ਅੱਜ ਸੈਨੇਟ ਦੀ ਕਮੇਟੀ ਨੇ ਇਹਨਾਂ ਦੀ ਜਿਹੜੀ ਆ ਨੋਮੀਨੇਸ਼ਨ ਆ ਉਸ ਨੂੰ ਐਡਵਾਂਸ ਕਰ ਦਿੱਤਾ, ਯਾਨੀ ਕਿ ਕਮੇਟੀ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਬਹੁਮਤ ਦੇ ਨਾਲ ਅੱਗੇ ਜਿਹੜਾ ਉਹ ਕਰ ਦਿੱਤਾ ਗਿਆ, ਅਤੇ ਹੁਣ ਫੁੱਲ ਫਲੋਰ ਵੋਟ ਉਹਨਾਂ ਦੇ ਉੱਤੇ ਹੋਵੇਗੀ। ਦੋ ਰਿਪਬਲਿਕਨ ਸੈਨੇਟਰਸ, ਰੌਬ ਪੋਰਟਮੈਨ ਜਿਹੜੇ ਰਿਪਬਲਿਕਨ ਹੈਗੇ ਨੇ ਓਹਾਇਓ ਤੋਂ, ਅਤੇ ਮਿਟ ਰੋਮਨੀ ਜਿਹੜੇ ਯੂਟਾ ਤੋਂ ਹੈਗੇ ਨੇ, ਉਹਨਾਂ ਨੇ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਕਮੇਟੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਦੇ ਨਾਲ ਇਸ ਦੇ ਹੱਕ ਦੇ ਵਿੱਚ ਜਿਹੜੀ ਆ ਮਿਲ ਕੇ ਵੋਟ ਜਿਹੜੀ ਉਹ ਪਾਈ ਆ, ਅਤੇ ਹੁਣ ਫੁੱਲ ਸੈਨੇਟ ਵੋਟ ਵੱਲ ਨੂੰ ਜਿਹੜਾ ਉਹ ਵਧਣਗੇ। ਪਿਛਲੇ ਹਫਤੇ ਸੈਨੇਟਰ ਜੋਸ਼ ਹੋਲੀ, ਉਹੀ ਜਿਹੜੇ ਝੂਠ ਬੋਲਦੇ ਰਹੇ ਇਲੈਕਸ਼ਨ ਦੇ ਜਿਹੜੇ ਨਤੀਜਿਆਂ ਨੂੰ ਲੈ ਕੇ, ਅਤੇ ਜਿਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕੈਪੀਟਲ ਦੇ ਵਿੱਚ ਜਿਹੜੀ ਹਿੰਸਾ ਜਿਹੜੀ ਹੋਈ ਸੀ, ਉਹਨਾਂ ਨੇ ਡੈਮੋਕ੍ਰੇਟਸ ਦਾ ਇੱਕ ਕੋਸ਼ਿਸ਼ ਸੀਗੀ ਵੀ ਇਹਨਾਂ ਨੂੰ ਤੇਜ਼ੀ ਦੇ ਨਾਲ ਕਨਫਰਮ ਜਿਹੜਾ ਉਹ ਕੀਤਾ ਜਾਵੇ, ਉਸ ਨੂੰ ਉਹਨਾਂ ਨੇ ਬਲੌਕ ਕੀਤਾ ਸੀਗਾ ਵੀ ਇਹਨਾਂ ਦੇ 2015 ਦੀ ਇੱਕ ਇਹਨਾਂ ਦੇ ਖਿਲਾਫ ਜਿਹੜੀ ਇੰਸਪੈਕਟਰ ਜਨਰਲ ਦੀ ਰਿਪੋਰਟ ਆ, ਜਿਸ ਦੇ ਵਿੱਚ ਮਾਯੋਰਕਸ ਹੁਣਾਂ ਦਾ ਕ੍ਰਿਟਿਸਿਜ਼ਮ ਕੀਤਾ ਗਿਆ ਸੀ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਨਵੈਸਟਰ ਵੀਜ਼ਾ ਪ੍ਰੋਗਰਾਮ ਉਦੋਂ ਚਲਾਇਆ ਸੀਗਾ USCIS ਦੇ ਜਦੋਂ ਉਹ ਹੈੱਡ ਸੀਗੇ, ਉਸ ਕਰਕੇ ਉਹਨਾਂ ਨੇ ਰੋਕੀ ਸੀਗੀ। ਪਰ ਅੱਜ ਜਿਹੜੀ ਆ ਕਮੇਟੀ ਨੇ ਵੀ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਸ ਕਮੇਟੀ ਨੇ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਹੈਗੀ ਆ, ਅਤੇ ਹੁਣ ਸੈਨੇਟ ਦੇ ਵਿੱਚ ਫੁੱਲ ਵੋਟ ਆ ਉਹ ਹੋਣ ਜਾ ਰਹੀ ਹੈਗੀ ਆ। ਅਗਲੀ ਜਿਹੜੀ ਇਸ ਦੇ ਵਿੱਚ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਕਹਿੰਦੇ ਜਿਹੜੇ ਪੈਂਟਾਗਨ ਦੇ ਜਿਹੜੇ ਹੈਗੇ ਨੇ, ਉਹਨਾਂ ਨੇ ਜਿਹੜੇ ਉੱਥੋਂ ਦੇ ਕਮਾਂਡਰ ਸੀਗੇ DC ਦੇ ਗਾਰਡ ਦੇ, ਉਹਨਾਂ ਨੂੰ ਰਿਸਟ੍ਰਿਕਟ ਜਿਹੜਾ ਆ ਉਹ ਕੀਤਾ ਸੀਗਾ। ਕੈਪੀਟਲ ਜਿਹੜਾ ਆ ਰਾਇਟ ਆ ਉਸ ਦੇ ਜਿਹੜੇ ਆ ਉਹ ਉਸ ਦੇ ਤਹਿਤ। ਉੱਧਰ ਜਿਹੜੀ ਹੁਣ ਨਵੀਂ ਜਿਹੜੀ ਕੈਪੀਟਲ ਪੁਲਿਸ ਦੀ ਮੁਖੀ ਹੈਗੀ ਆ ਜੋਗੀ ਨੰਦਾ, ਉਹਨਾਂ ਨੇ ਜਿਹੜੇ ਇਸ ਚੀਜ਼ ਨੂੰ ਮੰਨਿਆ ਆ ਵੀ ਸਾਡੇ ਕੋਲੋਂ ਸਿਕਿਉਰਿਟੀ ਦੇ ਵਿੱਚ ਕੋਤਾਹੀਆਂ ਜਿਹੜੀਆਂ ਆ ਉਸ ਦਿਨ ਹੋਈਆਂ ਆ, 6 ਜਨਵਰੀ ਦੇ ਵਿੱਚ ਜਿਹੜੀ ਹੋਈ ਹਿੰਸਾ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਕਿਹਾ ਵੀ ਨੈਸ਼ਨਲ ਗਾਰਡ ਬੁਲਾਉਣ ਦੇ ਵਿੱਚ ਉਸ ਦੇ ਵਿੱਚ ਦੇਰੀ ਵੀ ਹੋਈ ਆ, ਅਤੇ ਨਾਲ ਦੇ ਨਾਲ ਇਹ ਵੀ ਜਿਹੜਾ ਉਹਨਾਂ ਨੇ ਚੀਜ਼ ਨੂੰ ਮੰਨਿਆ ਆ ਵੀ ਪਹਿਲਾਂ ਵੀ ਇਸ ਦੇ ਪ੍ਰਤੀ ਹਿੰਸਾ ਹੋਣ ਦੀ ਉਸ ਦਿਨ ਦੀ ਉਹਨਾਂ ਨੂੰ ਜਿਹੜੀ ਰਿਪੋਰਟਸ ਜਿਹੜੀਆਂ ਉਹ ਸੀਗੀਆਂ, ਪਰ ਕਿਤੇ ਨਾ ਕਿਤੇ ਕਾਰਵਾਈ ਹੋਣ ਦੇ ਵਿੱਚ ਜਿਹੜੀ ਢਿੱਲਾ ਉਹ ਰਹੀ ਆ। ਇਹ ਦੱਸਦੇ ਜਾਈਏ ਵੀ ਉਸ ਮੌਕੇ ਦੇ ਉੱਤੇ ਜਿਹੜੀ ਜੋਗੀ ਨੰਦਾ ਆ ਉਹ ਕੈਪੀਟਲ ਪੁਲਿਸ US ਕੈਪੀਟਲ ਪੁਲਿਸ ਦੀ ਹੈੱਡ ਨਹੀਂ ਸੀ, ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਉਸ ਟਾਈਮ ਦੇ ਜਿਹੜੇ ਹੈੱਡ ਆ ਉਹ ਹੁਣ ਅਸਤੀਫਾ ਜਿਹੜੇ ਉਹ ਦੇ ਚੁੱਕੇ ਹੋਏ ਆ, ਅਤੇ ਉਹਨਾਂ ਦੀ ਥਾਂ ਦੇ ਉੱਤੇ ਹੁਣ ਇਹਨਾਂ ਨੂੰ ਲਾਇਆ ਗਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਨੂੰ ਲੈ ਕੇ ਉਹ ਕੀ ਕਰਦੇ ਨੇ। ਉੱਧਰ ਟਵਿੱਟਰ ਨੇ ਰਾਸ਼ਟਰਪਤੀ ਟਰੰਪ ਨੂੰ ਬੈਨ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਆ ਮਾਈ ਪਿੱਲੋ ਦੇ ਜਿਹੜੇ CEO ਮਾਈਕ ਲਿੰਡਲ, ਉਹਨਾਂ ਨੂੰ ਵੀ ਕਹਿੰਦੇ ਆ ਪਰਮਾਨੈਂਟ ਬੈਨ ਜਿਹੜਾ ਉਹ ਲਾ ਦਿੱਤਾ ਆ, ਪਰਮਾਨੈਂਟਲੀ ਸਸਪੈਂਡ ਜਿਹੜਾ ਆ ਉਹਨਾਂ ਦਾ ਅਕਾਊਂਟ ਇਹ ਕਰ ਦਿੱਤਾ ਆ। ਉਹ ਟਵਿੱਟਰ ਨੇ ਇਸ ਦੇ ਵਿੱਚ ਇਹ ਜਿਹੜਾ ਉਹ ਆਖਿਆ ਵੀ ਇਹ ਇਲੈਕਸ਼ਨ ਦੇ ਬਾਰੇ ਕਾਫੀ ਜਿਹੜਾ ਆ ਉਹ ਮਿਸ ਇਨਫੋਰਮੇਸ਼ਨ ਜਾਂ ਝੂਠ ਜਿਹੜਾ ਉਹ ਬੋਲਦੇ ਆ ਰਹੇ ਸੀਗੇ, ਇਸੇ ਕਰਕੇ ਜਿਹੜਾ ਉਹਨਾਂ ਦੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਲੰਡਨ ਤੋਂ ਇਲਾਵਾ ਸਟੀਵ ਬੈਨਨ, ਟਰੰਪ ਹੁਣੀ ਖੁਦ, ਰੋਜਰ ਸਟੋਨ, ਇਹਨਾਂ ਦੇ ਅਕਾਊਂਟ ਵੀ ਇਹਨਾਂ ਕਾਰਨਾਂ ਦੇ ਕਰਕੇ ਜਿਹੜੇ ਆ ਉਹ ਉਹਨਾਂ ਨੇ ਕਰ ਦਿੱਤੇ ਹੈਗੇ ਆ, ਬੈਨ ਉਹ ਕੀਤੇ ਹੋਏ ਨੇ। ਉੱਧਰ ਰੂਡੀ ਗਿਲਿਆਨੀ ਦੇ ਉੱਤੇ ਡੋਮੀਨੀਅਨ ਵੋਟਿੰਗ ਸਿਸਟਮ ਨੇ $1.3 ਬਿਲੀਅਨ ਦਾ ਜਿਹੜਾ ਉਹ ਲਾਸੂਟ ਫਾਈਲ ਕੀਤਾ ਹੈ, ਅਤੇ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ
ਜਿਹੜਾ ਆ ਗੁਲਿਆਨੀ ਹੁਣ ਇਹ ਮੰਨਣਾ ਸ਼ੁਰੂ ਕਰ ਗਏ ਨੇ ਵੀ ਜਿਹੜੇ ਬਾਈਡਨ ਆ ਉਹੀ ਪ੍ਰੈਜ਼ੀਡੈਂਟ ਹੈਗੇ ਨੇ। ਹੁਣ ਇਹ ਦੇਖਣਾ ਹੋਊਗਾ ਵੀ 1.3 ਬਿਲੀਅਨ ਡਾਲਰ ਦੇ ਜਿਹੜੇ ਇਸ ਲਾ ਸੂਟ ਕੀਤਾ ਆ, ਡੈਫੇਮੇਸ਼ਨ ਦਾ ਜਿਹੜਾ ਲਾ ਸੂਟ ਕੀਤਾ ਡੋਮੀਨੀਅਨ ਵੋਟਿੰਗ ਸਿਸਟਮ ਵਾਲਿਆਂ ਨੇ, ਉਸ ਦੇ ਵਿੱਚ ਜਿਹੜਾ ਆ ਕਿਹਦੇ ਹੱਥ ਦੇ ਵਿੱਚ ਕਿਹਦਾ ਪਲੜਾ ਜਿਹੜਾ ਉਹ ਭਾਰੀ ਰਹੂਗਾ। ਜਿਹੜੀ ਚਾਈਨਾ ਤੋਂ ਆ ਰਹੀ ਆ, ਚਾਈਨਾ ਵਾਲੇ ਹੁਣ ਕਹਿੰਦੇ ਆ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਸਭ ਤੋਂ ਅੱਗੇ ਲੈ ਗਏ ਆ, ਅਸੀਂ ਅਮਰੀਕਾ ਨੂੰ ਵੀ ਸਰਪਾਸ ਕਰ ਗਏ ਆ, ਕਿਉਂਕਿ ਚਾਈਨਾ ਨੇ ਸਾਰੀ ਦੁਨੀਆ ਨੂੰ ਵਕਤ ਪਾ ਕੇ ਆਪ ਜਿਹੜੇ ਆ ਉਹ ਛੇਤੀ ਤੋਂ ਛੇਤੀ ਆਪਣੀ ਇਕੋਨਮੀ ਜਿਹੜੀ ਆ ਉਹਨਾਂ ਨੇ ਇੰਪਰੂਵ ਕਰ ਲਈ ਹੈਗੀ ਆ। ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਨਾਲ 1.4 ਬਿਲੀਅਨ ਡਾਲਰ ਜਿੱਥੇ ਦੇ ਕੰਜ਼ਿਊਮਰਸ ਹੈਗੇ ਆ ਉਹਨਾਂ ਨਾਲ ਵੀ ਕਾਫੀ ਜ਼ਿਆਦਾ ਕੰਟਰੈਕਟ ਕੀਤੇ ਹੈਗੇ ਆ। ਸੋ ਹੁਣ ਪ੍ਰੈਜ਼ੀਡੈਂਟ ਟਰੰਪ ਚਲੇ ਗਏ, ਉਹ ਤੋਂ ਬਾਅਦ ਜਿਹੜੇ ਆ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਆ ਚਾਈਨਾ ਦੇ, ਸੋ ਉਹਨਾਂ ਨੂੰ ਆਸ ਆ ਵੀ ਸ਼ਾਇਦ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਦੇ ਨਾਲ ਰਲ ਕੇ ਚੱਲੂਗਾ। ਪਰ ਜਿਸ ਹਿਸਾਬ ਨਾਲ ਚਾਈਨਾ ਤੋਂ ਖਬਰਾਂ ਆ ਰਹੀਆਂ, ਉਹ ਕਹਿੰਦੇ ਵੀ ਅਸੀਂ USA ਦੀ ਜਿਹੜੀ ਇਕੋਨਮੀ ਆ ਉਹਨੂੰ ਸਰਪਾਸ ਕਰਨ ਜਾ ਰਹੇ ਹੈਗੇ ਆ ਅਤੇ ਅਸੀਂ ਬਹੁਤ ਛੇਤੀ ਜਿਹੜਾ ਆ 2030 ਤੱਕ ਵਰਲਡ ਪਾਵਰ ਬਣਨ ਜਾ ਰਹੇ ਹਾਂ। ਜੀ ਬਿਲਕੁਲ, ਇਹ ਲੰਮੇ ਸਮੇਂ ਤੋਂ ਜਿਹੜਾ ਇੱਦਾਂ ਕਰ ਰਹੇ ਆ ਅਤੇ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਬੜੀ ਤੇਜ਼ੀ ਦੇ ਨਾਲ ਇਹ ਅੱਗੇ ਆਏ ਨੇ। ਪਰ ਇਹ ਹੁਣ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਵੱਧਦੇ ਨੇ। ਜਿੱਦਾਂ ਤੁਸੀਂ ਕਿਹਾ ਵੀ ਬਿਪਤਾ ਇਹਨਾਂ ਨੇ ਦੁਨੀਆ ਨੂੰ ਕਈ ਤਰੀਕੇ ਦੀ ਜਿਹੜੀ ਪਾਈ ਹੋਈ ਆ, ਕਿਤੇ ਨਾ ਕਿਤੇ ਹੁਣ ਬਹੁਤ ਸਾਰੇ ਮੁਲਕ ਚਾਈਨਾ ਦੇ ਜਿਹੜੇ ਇੰਨੇ ਅੱਗੇ ਵਧਣ ਤੋਂ ਉਹ ਨਿਰਾਸ਼ ਵੀ ਨੇ ਅਤੇ ਉਹ ਇਸ ਨੂੰ ਜਿਹੜਾ ਉਹ ਠੱਲਣਾ ਵੀ ਜਿਹੜਾ ਉਹ ਚਾਹੁੰਦੇ ਨੇ। ਸੋ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਉੱਧਰ ਖਬਰ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ, ਪ੍ਰੈਜ਼ੀਡੈਂਟ ਬਾਈਡਨ ਅਜੇ ਸਟਿਮੂਲਸ ਚੈੱਕ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਉਹ ਮਿਲੇ ਨਹੀਂ ਆ ਅਤੇ ਕੁਛ ਜਿਹੜੇ ਆ ਹੋਰ ਮੁਲਕਾਂ ਨੂੰ ਉਹ 4 ਬਿਲੀਅਨ ਡਾਲਰ ਦੀ ਗ੍ਰਾਂਟ ਦੇਣ ਬਾਰੇ ਜਿਹੜੇ ਆਲਰੇਡੀ ਸੋਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਇਸ ਚੀਜ਼ ਦੇ ਉੱਤੇ ਇਹਨਾਂ ਦੀ ਕਾਫੀ ਜਿਹੜੀ ਇਸ ਟਾਈਮ ਕ੍ਰਿਟਿਸਿਜ਼ਮ ਆਲੋਚਨਾ ਜਿਹੜੀ ਆ ਹੋ ਰਹੀ ਆ, ਜਿਹੜੀ ਕਿ ਬਣਦੀ ਵੀ ਆ ਵੀ ਪਹਿਲਾਂ ਤੁਸੀਂ ਆਪਣੇ ਆਪ ਨੂੰ ਤਾਂ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਸਾਂਭ ਲਓ। ਪਰ ਉਹਨਾਂ ਨੇ ਨਾਲ ਦੇ ਨਾਲ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਇੱਕ ਹੋਰ ਬਿੱਲ ਜਿਹੜਾ ਇਹ ਵੀ ਲਿਆਉਣ ਦੀ ਉਹਨਾਂ ਨੇ ਮੰਗ ਕੀਤੀ ਆ ਵੀ ਇੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਹੋਰ ਜਿਹੜਾ ਸਹਾਇਤਾ ਆ ਉਹ ਦਿੱਤੀ ਜਾ ਸਕੇ। ਪਿਛਲੇ ਕਾਰਜਕਾਲ ਦੇ ਵਿੱਚ ਟਰੰਪ ਕਾਰਜਕਾਲ ਦੇ ਦੌਰਾਨ ਕਾਫੀ ਮੁਲਕਾਂ ਦੀ ਜਿਹੜੀ ਦਿੱਤੀ ਜਾਣ ਵਾਲੀ ਰਾਸ਼ੀ ਆ ਉਸ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਸੀ। ਕਈ ਥਾਵਾਂ ਤੋਂ ਤਾਂ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੇ ਹੱਥ ਆ ਉਹ ਪਿੱਛੇ ਖਿੱਚ ਲਏ ਸੀਗੇ। ਸੋ ਬਿਲਕੁਲ, ਜਿਹੜਾ ਮੈਕਸੀਕੋ ਨੂੰ ਵੀ ਕਾਫੀ ਪੈਸੇ ਦੇਣ ਜਾ ਰਹੇ ਆ, ਗੋਟਮਾਲਾ ਅਤੇ ਹੋਂਡਰਾਸ। ਪ੍ਰੋਬਲਮ ਕੀ ਹੈ ਵੀ ਇਹ ਪਿਛਲੇ ਬਹੁਤ ਸਾਲਾਂ ਤੋਂ ਜਿਹੜੀਆਂ ਵੱਖ-ਵੱਖ ਸਰਕਾਰਾਂ ਅਮਰੀਕਾ ਦੀਆਂ, ਚਾਹੇ ਉਹ ਡੈਮੋਕ੍ਰੇਟ ਆਏ ਚਾਹੇ ਰਿਪਬਲਿਕਨ ਆਏ, ਉਹ ਇਸ ਤਰ੍ਹਾਂ ਦੇ ਮੁਲਕਾਂ ਨੂੰ ਜਿਹੜੇ ਆ ਪੈਸੇ ਦਿੰਦੇ ਰਹੇ, ਪਰ ਉੱਥੇ ਦੀਆਂ ਸਰਕਾਰਾਂ ਕਰਪਟ ਆ। ਆਮ ਲੋਕਾਂ ਤੱਕ ਜਿਹੜਾ ਕੋਈ ਪੈਸਾ ਪਹੁੰਚਦਾ ਨਹੀਂ ਅਤੇ ਉਹ ਵਿਚਾਰੇ ਗਰੀਬ ਆ, ਇਸੇ ਕਰਕੇ ਫਿਰ ਉਹ ਜਿਹੜੇ ਆ ਅਮਰੀਕਾ ਵੱਲ ਨੂੰ ਭੱਜਦੇ ਹੈਗੇ ਆ। ਪਰ ਪੈਸੇ ਦੇਣ ਦਾ ਇਹਨਾਂ ਦਾ ਮੇਨ ਮਕਸਦ ਇਹੀ ਆ ਵੀ ਆਪਣੀ ਇਕੋਨਮੀ ਸੁਧਾਰੋ ਅਤੇ ਆਪਣਾ ਮੁਲਕ ਸੁਧਾਰੋ ਤਾਂ ਕਿ ਜਿਹੜੇ ਲੋਕ ਆ USA ਵੱਲ ਨੂੰ ਨਾ ਆਉਣ। ਪਰ ਕਿਉਂਕਿ ਕਰਪਸ਼ਨ ਦਾ ਜਿਹੜਾ ਕੋਈ ਆਲਟਰਨੇਟਿਵ ਹੈ ਨਹੀਂ। ਪਰ ਹੁਣ ਜਿਸ ਹਿਸਾਬ ਨਾਲ ਪਿਛਲੇ ਦਿਨਾਂ ਤੋਂ ਚੱਲ ਰਿਹਾ ਬਾਈਡਨ ਐਡਮਿਨਿਸਟ੍ਰੇਸ਼ਨ, ਸੋ ਮੈਨੂੰ ਲੱਗਦਾ ਵੀ ਛੇਤੀ ਕ੍ਰਿਟਿਸਿਜ਼ਮ ਬਹੁਤ ਹੋਣਾ ਆ ਵੀ ਤੁਸੀਂ ਇੰਨੀ ਜਲਦੀ ਜਿਹੜੇ ਆ ਬਾਕੀ ਦੇ ਮੁਲਕਾਂ ਨੂੰ ਪੈਸੇ ਜਿਹੜੇ ਆ ਦੇਣ ਦੀ ਗੱਲਬਾਤ ਕਿਉਂ ਕਰ ਰਹੇ ਹੋ, ਜਦ ਕਿ ਜਿਹੜੀ ਆਪਣੀ ਇਕੋਨਮੀ ਅਤੇ ਜਿਹੜੀ ਕਰੋਨਾ ਆ, ਦੋ ਚੀਜ਼ਾਂ ਇਹਨਾਂ ਦੇ ਉੱਤੇ ਫੋਕਸ ਰੱਖਣਾ ਚਾਹੀਦਾ ਆ। ਜੀ ਜੀ ਬਿਲਕੁਲ। ਅਤੇ ਆਪਾਂ ਜਿਹੜਾ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਆਪਾਂ ਤੁਹਾਡੀਆਂ ਜਿਹੜੀਆਂ ਉਹ ਹੁਣ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰਾਂਗੇ ਅਤੇ ਤੁਸੀਂ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰ ਸਕੋਗੇ। ਜੋ ਕੁਛ ਕੱਲ੍ਹ ਜਿਹੜਾ ਆ ਦਿੱਲੀ ਦੇ ਵਿੱਚ ਜਿਹੜਾ ਉਹ ਵਾਪਰਿਆ ਉਸ ਦੇ ਉੱਤੇ ਤੁਸੀਂ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰਿਓ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ।
ਫਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਤਿਉਹਾਰਾਂ ਦੇ ਮੌਕੇ ਤੇ ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ। ਸਰਦਾਰ ਜੀ, ਇਸ ਵਾਰ ਬਰਥਡੇ ਤੇ ਮੈਨੂੰ ਗਿਫਟ ਕੀ ਦੇ ਰਹੇ ਹੋ? ਉਹ ਲੈ ਦਾਂਗੇ ਵਧੀਆ ਜਿਹਾ ਸੂਟ ਤੈਨੂੰ। ਜੀ ਯਾਰ ਕੀ ਸੂਟ ਸਾਟ ਨਾਲ ਗੱਲ ਨਹੀਂ ਬੰਨੀ, ਮੈਂ ਤਾਂ ਨਵੀਂ ਗੱਡੀ ਲੈਣੀ ਆ। ਲੈ ਤੇ ਜੇ ਇਹ ਗੱਲ ਆ ਤਾਂ ਚੱਲ ਚਲੀਏ ਟੋਯੋਟਾ ਆਫ ਕਲੋਬਿਸ ਵਾਲਿਆਂ ਦੇ ਤੇ ਕੈਨ ਵਿਰਕ ਭਾਜੀ ਨਾਲ ਬਣਾਉਂਦੇ ਆਪਾਂ ਵਧੀਆ ਜੀ ਡੀਲ। ਨਾਲੇ ਤੇਰੀ ਪੁਰਾਣੀ ਗੱਡੀ ਵੀ ਸੇਲ ਕਰ ਦਾਂਗੇ ਤੇ ਫਾਈਨੈਂਸ ਵੀ ਉੱਥੋਂ ਕਰਵਾ ਲਵਾਂਗੇ। ਟੋਯੋਟਾ ਆਫ ਕਲੋਬਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲ ਬਹੁਤ ਵੱਡੀ ਇਨਵੈਂਟਰੀ ਤੇ ਇਹਨਾਂ ਦਾ ਪੰਜਾਬੀ ਸਟਾਫ, ਜਿਨ੍ਹਾਂ ਵਿੱਚ ਅਸਿਸਟੈਂਟ ਮੈਨੇਜਰ ਕੈਨ ਵਿਰਕ, ਸੇਲਸ ਮੈਨੇਜਰ ਕੇ ਅਤੇ ਫਾਈਨਾਂਸ ਮੈਨੇਜਰ ਮੈਟ ਤੁਹਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਹਰ ਗੱਲ ਸਮਝਾਉਂਦੇ ਹਨ। ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਆਪਣੀ ਕੋਈ ਵੀ ਪੁਰਾਣੀ ਗੱਡੀ ਵੇਚ ਵੀ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ KK 5592943142 ਜਾਂ ਫਿਰ ਕੈਨ ਵਿਰਕ 5593133470 559-294-3142 ਜਾਂ ਫਿਰ 559-313-3470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵੀਨਿਊ ਕਲੋਵਿਸ। ਅੱਜ ਹੀ ਜਾਓ ਤੇ ਲੈ ਆਓ ਆਪਣੀ ਮਨਪਸੰਦ ਦੀ ਨਵੀਂ ਨਕੋਰ ਕਾਰ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸਭ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559-525-2500 559-525-2500 ਜਾਂ ਡਾਊਨਲੋਡ ਕਰੋ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ। ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ। ਤੇ ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਹੈ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਧੰਨਵਾਦ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਅੱਜ ਦੁਨੀਆ ਦੇ ਜਿੰਨੇ ਵੀ ਮੇਜਰ ਆਊਟਲੈਟਸ ਹੈਗੇ ਆ, ਨਿਊਜ਼ ਆਊਟਲੈਟਸ, ਚਾਹੇ ਉਹ ਨਿਊਯਾਰਕ ਟਾਈਮਜ਼ ਆ, CNN, ਫੌਕਸ, ਸਾਰਿਆਂ ਨੇ USA ਦੇ ਤਾਂ ਮੈਂ ਦੱਸ ਸਕਦਾ ਵੀ ਕਾਫੀ ਵੱਡੀ ਕਵਰੇਜ ਜਿਹੜੀ ਫਾਰਮਰਸ ਦਾ ਜਿਹੜਾ ਪ੍ਰੋਟੈਸਟ ਹੋਇਆ ਉਹਦੀ ਦਿੱਤੀ ਆ। ਲੱਖਾਂ ਦੀ ਗਿਣਤੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹ ਪਹੁੰਚੇ। ਟਰੈਕਟਰ ਵੀ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ। ਕਈ ਜਗ੍ਹਾ ਦੇ ਉੱਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ। ਇੱਕ ਜਿਹੜਾ ਨੌਜਵਾਨ ਆ ਉਹਦੀ ਮੌਤ ਵੀ ਹੋਈ ਆ ਤੇ ਉਹਦੀ ਬੋਡੀ ਕਹਿੰਦੇ ਵੀ ਸੜਕ ਦੇ ਵਿੱਚ ਰੱਖੀ ਹੋਈ ਸੀ। ਸੋ ਕਈ ਕਹਿ ਰਹੇ ਆ ਵੀ ਪੁਲਿਸ ਵਾਲਿਆਂ ਨੇ ਗੋਲੀ ਮਾਰੀ ਤਾਂ ਕਰਕੇ ਟਰੈਕਟਰ ਉਲਟ ਗਿਆ। ਕਈ ਕਹਿੰਦੇ ਵੀ ਟਰੈਕਟਰ ਜਿਹੜਾ ਹੈ ਉਹਦਾ ਹਾਈ ਸਪੀਡ ਤੇ ਜਾ ਰਿਹਾ ਸੀ। ਸੋ ਅੱਜ ਪਿਕਚਰਾਂ ਵੀ ਨਿਊਯਾਰਕ ਟਾਈਮ ਨੇ ਬਹੁਤ ਲਾਈਆਂ, ਜਿਹਦੇ ਵਿੱਚ ਇੱਕ ਨਿਸ਼ਾਨ ਸਾਹਿਬ ਜਿਹੜਾ ਚੜਾਇਆ ਗਿਆ ਲਾਲ ਕਿਲੇ ਤੇ। ਇਹ ਵੀ ਦੱਸਦੇ ਜਾਈਏ ਵੀ ਉੱਥੇ ਦੇ ਮੀਡੀਆ ਨੇ ਬਹੁਤ ਨਿਕੰਮਾ ਰੋਲ ਅਦਾ ਕੀਤਾ। ਸਿਰਫ ਉਹ ਨਿਸ਼ਾਨ ਸਾਹਿਬ ਦੀ ਫੋਟੋ ਦਿਖਾਉਂਦੇ ਰਹੇ, ਜਦ ਕਿ ਜਿਹੜਾ ਇੰਡੀਆ ਦਾ ਉੱਥੇ ਝੰਡਾ ਚੱਲਦਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਦਿੱਤਾ। ਤੇ ਨਾਲ ਦੀ ਨਾਲ ਕਿਸਾਨਾਂ ਵਾਲਾ ਵੀ ਜਿਹੜਾ ਝੰਡਾ ਸੀ ਉਹ ਵੀ ਚਲਾਇਆ ਗਿਆ। ਉਹੀ ਨਹੀਂ, ਨਾਲ ਇੱਕ ਕਾਮਰੇਡੀ ਝੰਡਾ ਵੀ ਉਸੇ ਹੀ ਜਿਹੜਾ ਪੋਸਟ ਦੇ ਉੱਤੇ ਜਿਹੜਾ ਚਲਾਇਆ ਗਿਆ ਸੀ। ਸੋ ਇਹ ਤਾਂ ਹੁਣ ਦੇਖੋ ਜੀ, ਉਹਨਾਂ ਨੇ ਤਾਂ ਪ੍ਰੋਪੇਗੈਂਡਾ ਜਿਹੜਾ ਡੈਫੀਨੇਟਲੀ ਜਿਹੜਾ ਉਹ ਕਰਨਾ ਹੀ ਆ, ਪਰ ਹੁਣ ਇਹ ਨਹੀਂ ਪਤਾ ਵੀ ਇਸ ਸੰਘਰਸ਼ ਦਾ ਅਗਲਾ ਰੁਖ ਜਿਹੜਾ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਧੇਗਾ। ਇਹ ਸਾਰੀ ਚੀਜ਼ ਦੀ ਆੜ ਦੇ ਵਿੱਚ ਸਰਕਾਰ ਇਸ ਸੰਘਰਸ਼ ਨੂੰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਮੋੜੇਗੀ। ਜਜ਼ਬਾਤਾਂ ਦੇ ਨਾਲ ਜਦੋਂ ਚੱਲ ਰਹੇ ਹੁੰਦੇ ਆ, ਬਹੁਤ ਸਾਰੀਆਂ ਜਿਹੜੀਆਂ ਆ ਉਹ ਚੀਜ਼ਾਂ ਉੱਤੇ ਥੱਲੇ ਜਿਹੜੀਆਂ ਉਹ ਹੁੰਦੀਆਂ ਨੇ, ਪਰ ਇਹ ਚੀਜ਼ਾਂ ਜਿਹੜੀਆਂ ਹੁਣ ਹੋਈਆਂ ਨੇ। ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272 5200 4082725200 ਤੇ ਆਪਾਂ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਹੋਏ ਨੇ, ਜਸਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕੁਇਕਲੀ ਗੱਲਾਂ ਤਾਂ ਕਰਨ ਬਹੁਤ ਹੈ, ਪਰ ਮੈਂ ਕੁਇਕ ਤੇ ਬਰੀਫ ਰਹੂੰਗਾ ਜੀ। ਥੈਂਕ ਯੂ। ਪਹਿਲੀ ਤਾਂ ਗੱਲ ਇਹ ਆ ਵੀ ਜੋ ਜਿਸ ਤਰੀਕੇ ਨਾਲ ਨਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਨਾ ਟਰੈਕਟਰ ਮਾਰਚ ਦਾ, ਮੈਨੂੰ ਓਨੈਸਟਲੀ ਅਤੇ ਕੋਈ ਹੈਰਾਨੀ ਨਹੀਂ, ਮੈਨੂੰ ਐਕਸਪੈਕਟਡ ਸੀ ਇਸ ਤਰ੍ਹਾਂ। ਦੂਜੀ ਗੱਲ ਇਹ ਆ ਵੀ ਅੰਦੋਲਨ 2 ਮਹੀਨੇ ਤੋਂ ਵੱਧ ਚੱਲਣਾ ਹੀ ਨਹੀਂ ਸੀ, ਮਹੀਨੇ ਤੋਂ ਵੱਧ ਚੱਲਣਾ ਹੀ ਨਹੀਂ ਚਾਹੀਦਾ। ਜਦੋਂ ਇੰਨੇ ਲੰਬੇ ਅੰਦੋਲਨ ਹੋ ਜਾਣ, ਅੱਜ ਕੱਲ੍ਹ ਦੇ ਮੌਜੂਦਾ ਸਮੇਂ ਦੇ ਵਿੱਚ ਸਰਕਾਰਾਂ ਦੇ ਹੱਥ ਕੰਡੇ ਆ, ਸਰਕਾਰ ਢੀਠ ਬਣ ਕੇ ਬੈਠੀ ਆ। ਉਹਨਾਂ ਨੇ ਭਾਵੇਂ 6 ਮਹੀਨੇ ਇੱਦਾਂ ਬੈਠੇ ਰਹੋ, ਕੁਛ ਨਹੀਂ ਦੇਣਾ ਸੀ ਇਸ ਤਰੀਕੇ ਨਾਲ। ਸੋ 2 ਮਹੀਨੇ ਬੈਠੇ ਨੂੰ ਹੋ ਗਿਆ, ਪ੍ਰਾਪਤੀ ਕੋਈ ਨਹੀਂ, ਘਸੇ ਜਿਹਾ ਪ੍ਰੋਗਰਾਮ ਦੇ ਜਾਂਦੇ। ਜਿਹੜੀ ਨਾਲ ਨੌਜਵਾਨੀ 'ਚ ਉਨੀ ਗਈ ਹੋਈ ਹੈ ਨਾ, ਨੌਜਵਾਨੀ ਦਾ ਭਾਜੀ ਸੁਭਾਅ ਹੁੰਦਾ, ਉਹ ਬਹੁਤੀ ਦੇਰ ਸ਼ਾਂਤਮਈ ਬੈਠ ਨਹੀਂ ਸਕਦੇ, ਉਹਨਾਂ ਨੂੰ ਤੁਹਾਨੂੰ ਬਿਜ਼ੀ ਰੱਖਣਾ ਪੈਂਦਾ ਕੋਈ ਪੈਰਲਲ ਨਾਲ ਪ੍ਰੋਗਰਾਮ ਦੇ ਕੇ। ਜੋ ਬਜ਼ੁਰਗਾਂ ਨੂੰ ਬਹਿਣ ਨੂੰ ਕਿਹਾ ਆ, ਉਹੀ ਕੁਛ ਨੌਜਵਾਨਾਂ ਨੂੰ ਬਹਿਣ ਨੂੰ ਕਹਿ ਰਹੇ। ਸੋ ਇਹ ਕੁਦਰਤੀ ਸੀ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦਾ ਹੋਣਾ। ਸੋ ਇੱਕ ਗੱਲ ਇਹ। ਬਾਕੀ ਗੱਲ ਇਹ ਆ ਵੀ ਜਿਹੜਾ ਸੁਸਾਈਡ ਨੋਟ ਲਿਖ ਕੇ ਮਰਨ ਵਾਲੇ, ਉਹਨਾਂ ਦੇ ਨੋਟ ਤੁਸੀਂ ਪੜ੍ਹੋ ਤਾਂ ਉਹ ਕਹਿ ਰਿਹਾ ਵੀ ਕਿੰਨੀ ਕੁ ਦੇਰ ਇੱਥੇ ਬੈਠੇ ਰਹਾਂਗੇ, ਲੋਕ ਕਿੱਦਾਂ ਲਿਖ ਕੇ ਮਰ ਗਏ ਆ। ਔਰ ਸਾਡੇ ਲੀਡਰਾਂ ਦਾ, ਜੀ ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਉਹਨਾਂ ਦਾ ਕੰਮ ਇਹ ਆ ਕਿ ਰੋਜ਼ 2 ਵੇਲੇ ਸਟੇਜਾਂ 'ਤੇ ਆ ਕੇ ਭਾਸ਼ਣ ਕਰਕੇ ਸ਼ਾਮ ਨੂੰ ਹੋਟਲਾਂ 'ਚ ਜਾ ਵੜਦੇ ਆ, ਔਰ ਕੋਈ ਇਫੈਕਟਿਵ ਸਾਰਥਕ ਕੋਈ ਪ੍ਰੋਗਰਾਮ ਨਹੀਂ। ਹੁਣ ਮੋਹਰੇ 2 ਫਰਵਰੀ ਦਾ ਦਿੱਤਾ ਹੈ ਨਾ, ਉਹਦੇ ਵਿੱਚੋਂ ਕੀ ਕੱਢ ਲੈਣਗੇ ਇਹ? ਤੁਸੀਂ ਜਿਹੜੀਆਂ ਸਰਕਾਰਾਂ ਸੀਰੀਅਸ ਹੋਣ, ਜਿਨ੍ਹਾਂ ਦੇ ਮਨ ਵਿੱਚ ਲੋਕਾਂ ਪ੍ਰਤੀ ਕੋਈ ਦਰਦ ਹੋਵੇ, ਉਹ ਤੁਹਾਡੇ ਸ਼ਾਂਤਮਈ ਅੰਦੋਲਨ ਦਾ ਕੋਈ ਸੋਚਣਗੇ। ਉਹ ਕਹਿੰਦੇ ਬੈਠੇ ਭਾਵੇਂ 6 ਮਹੀਨੇ ਬੈਠੇ, ਸਾਨੂੰ ਕੀ ਫਰਕ ਪੈਂਦਾ ਜੀ। ਤੇ ਸਿਰਫ ਮੇਰੇ 2 ਪੁਆਇੰਟ ਰਹਿ ਗਏ ਜੀ, ਬਰੀਫ ਇਸੇ ਤਰ੍ਹਾਂ। ਥੈਂਕ ਯੂ। ਹਾਂਜੀ, ਥੈਂਕ ਯੂ, ਮਿਹਰਬਾਨੀ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਜਿਸ ਤਰ੍ਹਾਂ ਆਮ ਤੁਸੀਂ ਦੇਖੋ ਵੀ 1984 ਚ ਸਿੱਖਾਂ ਨਾਲ ਕੀ ਹੋਇਆ, ਪਰ ਇਸ ਵਾਰ ਟੋਟਲੀ ਉਲਟ ਸੀ ਜਦੋਂ ਦਿੱਲੀ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਜਿਹੜੀ ਕਿਸਾਨਾਂ ਦੇ ਉੱਤੇ। ਤੇ ਲੇਟੈਸਟ ਆਪਾਂ ਦੱਸਦੇ ਜਾਈਏ, ਉੱਥੇ ਸਾਰੇ ਏਰੀਏ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ ਸਰਕਾਰ ਵੱਲੋਂ। ਇਹ ਨਿਊਯਾਰਕ ਟਾਈਮ ਨੇ ਵੀ ਕਨਫਰਮ ਕੀਤਾ ਹੈ ਜੀ। ਬਿਲਕੁਲ। ਆਪਣੇ ਅਗਲੇ ਜਿਹੜੇ ਕਾਲਰ ਆ ਉਹ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਦੇਖੋ ਜੀ, ਮੇਰੇ ਤਾਂ ਇਹ ਵਿਚਾਰ ਹੈ, ਦੇਖੋ ਸੰਘਰਸ਼ ਬਹੁਤ ਵਧੀਆ ਚੱਲ ਰਿਹਾ, ਬੜੇ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਸੀ ਤੇ ਸ਼ਾਬਾਸ਼ ਉਹਨਾਂ ਲੀਡਰਾਂ ਤੇ ਸ਼ਾਬਾਸ਼ ਉਹਨੇ ਜੰਗ ਬੁਲਾਡੇ ਜੋ ਵੀ ਜਿੰਨੇ ਸਾਰੇ ਉੱਥੇ ਬਜ਼ੁਰਗ ਮਾਈਆਂ ਜੋ ਵੀ ਹੈਗੀਆਂ, ਸਾਰੇ ਵਧਾਈ ਦੇ ਪਾਤਰ। ਪਰ ਜਿਸ ਤਰ੍ਹਾਂ ਸਰਕਾਰ ਨਹੀਂ ਚਾਹੁੰਦੀ, ਕਿਉਂਕਿ ਸਰਕਾਰ ਨੇ ਕੋਈ ਨਾ ਕੋਈ ਉਨੀ ਤਾਂ ਰਾਹ ਲੱਭਣਾ ਸੀ। ਇਹ ਉਹਨੇ ਗਲਤ ਨੀਤੀਆਂ ਨੂੰ ਇਹਨਾਂ ਨੂੰ ਖੰਡੇਰਨ ਵਾਸਤੇ ਉਹ ਆਪਣੀ ਸਾਜ਼ਿਸ਼ ਵਿੱਚ ਕਾਮਯਾਬ ਹੋਏ। ਕੁਛ ਜਿਹੜੇ ਗਲਤ ਆਨਸਰ ਉੱਥੇ ਗਏ ਆ, ਉਹ ਉਹਨਾਂ ਦੀ ਚਾਲਾਂ ਨੂੰ ਪਛਾਣ ਨਹੀਂ ਸਕੇ, ਸਿਰਫ ਆਪਣੇ ਬੱਲੇ ਥੋੜ੍ਹੇ ਜਿਹੇ ਬੰਦੇ ਕਰਕੇ ਨਾ ਇਹ ਸਾਰਾ ਨੁਕਸਾਨ ਕਰਾਤਾ ਉਹਨਾਂ ਦਾ। ਮੈਂ ਤਾਂ ਇਹ ਕਹਿੰਦਾ, ਜਿਸ ਤਰ੍ਹਾਂ ਰਾਜੋਆਣਾ ਕਹਿੰਦੇ ਸੀ ਵੀ ਜੇ ਸ਼ਾਂਤ ਬਰੇ ਅਸੀਂ ਜਿੱਤਾਂਗੇ,
ਇਹ ਜਿੱਤੇ ਹੋਏ ਸੀ, ਅੱਜ ਤੇ ਜਿੱਤਦੇ ਆਏ ਆ। ਤੇ ਥੋੜੇ ਜਿਹੇ ਉਹਨੂੰ ਕਿਹਾ ਵੀ ਜੇ ਹਿੰਸਾ ਹੋ ਗਈ ਤੇ ਮੋਦੀ ਜਿੱਤੇ। ਸਿਰਫ ਉਹ ਚਾਹੁੰਦੇ ਵੀ ਇਹੀ, ਕਿਉਂਕਿ ਵਾਰ-ਵਾਰ ਤਾਂ ਮੀਟਿੰਗਾਂ ਕਰ ਰਹੇ ਸੀ। ਆਖਰੀ ਚੰਦ ਤੇ ਵੀ ਉਹਨੇ ਅਮਿਤ ਸ਼ਾਹ ਨੇ ਮੀਟਿੰਗ ਕੀਤੀ ਵੀ ਕਿਸ ਤਰ੍ਹਾਂ ਇਹਨਾਂ ਨੂੰ ਨਖੇੜਿਆ। ਜਿਸ ਤਰ੍ਹਾਂ ਦੇਖਣ ਨੂੰ ਮਿਲਿਆ, ਪੁਲਿਸ ਨੇ ਆਪ ਬੰਦੇ ਨਗਾਏ ਆ ਉੱਥੇ। ਉਹਨਾਂ ਚਿਰ ਉੱਥੇ ਲਾਲ ਕਿਲ੍ਹੇ ਤੇ ਵੀ ਪਹਿਲੇ ਜਦ ਉਹ ਝੰਡਾ ਚੜਾਉਂਦੇ, ਕੋਈ ਪੁਲਿਸ ਵਾਲਾ ਉੱਥੇ ਕੋਈ ਨਹੀਂ ਬੋਲਿਆ। ਜਿਹੜੇ ਖਾਸ ਬੰਦੇ ਪਰੇ ਹੋ ਗਏ ਤੇ ਬਾਅਦ ਵਿੱਚ ਵਿਚਾਰੇ ਕਿਸਾਨ ਜਿਹੜੇ ਭੋਲੇ ਭਾਲੇ ਫਸ ਗਿਆ, ਉਹਨਾਂ ਡਾਂਗਾ ਬਣਾਉਣ ਲੱਗ ਪਿਆ। ਉਰੇ ਜਿੱਥੇ ITO ਦੇ ਉੱਥੇ ਵੀ ਇਹੀ ਕੰਮ ਹੋਇਆ। ਇਹ ਮਤਲਬ ਗਲਤ ਜਿਹੜੇ ਥੋੜ੍ਹੇ ਆਪਣੇ ਅਨਸਰ ਫਸੇ ਆ, ਉਹਨਾਂ ਸਾਰਾ ਇਹਨਾਂ ਦਾ ਖੇਲ ਖਰਾਬ ਕੀਤਾ। ਮੈਂ ਤਾਂ ਇਹ ਕਰੂੰ ਵੀ ਮਾੜੀ ਗੱਲ ਹੈ, ਬਹੁਤ ਮਤਲਬ ਨਿੰਦਣਯੋਗ ਹੈ। ਮੈਂ ਤਾਂ ਇਹੀ ਕਰੂੰਗਾ। ਥੈਂਕ ਯੂ ਸਤਨਾਮ ਜੀ, ਧੰਨਵਾਦ ਜੀ। ਹਾਂਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਜਦੋਂ ਵੀ ਆਪਾਂ ਕੋਈ ਐਜੀਟੇਸ਼ਨ ਦੇਖਦੇ ਆ ਨਾ, ਜਦੋਂ ਆਪ ਜਿਹੜੀਆਂ ਐਜੀਟੇਸ਼ਨ ਹੁੰਦੀਆਂ ਨਾ, ਆਪ ਉੱਤੇ ਕੋਈ ਕੰਟਰੋਲ ਨਹੀਂ ਰਹਿੰਦਾ, ਉਹ ਹਮੇਸ਼ਾ ਹੀ ਨਾ ਨਿਘਾਰ ਵੱਲ ਨੂੰ ਜਾਂਦੀਆਂ। ਚਾਹੇ ਤੁਸੀਂ ਸੰਘਰਸ਼ ਦਾ ਲੈ ਲਓ, ਜਿੰਨੀਆਂ ਜ਼ਿਆਦਾ ਜਥੇਬੰਦੀਆਂ ਬਣ ਗਈਆਂ ਉਨੇ ਜ਼ਿਆਦਾ ਸੰਘਰਸ਼ ਜਿਹੜਾ ਨਿਮਾਣ ਵੱਲ ਨੂੰ ਗਿਆ। ਇਹਦੇ ਵਿੱਚ ਵੀ ਆਪਾਂ ਇਹੀ ਕਹਿ ਸਕਦੇ ਹਾਂ, ਜੇ ਜਾਬਤੇ ਵਿੱਚ ਰਹਿ ਕੇ ਜੇ ਐਜੀਟੇਸ਼ਨ ਕਰਦੇ, ਇਹਦਾ ਜਿਹੜਾ ਚਿਹਰਾ ਮੁਹਾਂਦਰਾ ਅੱਜ ਕੁਛ ਹੋਰ ਹੋਣਾ ਸੀਗਾ। ਫਿਰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਭਾਈ, ਜਿਹੜੇ ਬੰਦੇ ਉਹਨਾਂ ਨਾਲ ਮਗਰ ਲੱਗ ਗਏ, ਇਹ ਤਾਂ ਗੱਲ ਪੱਕੀ ਹੈ ਜੀ, ਇਹ ਮਿਲੀ ਭੁਗਤ ਨਾਲ ਹੀ ਲਾਲ ਕਿਲ੍ਹੇ ਤੇ ਗਏ ਆ ਸਾਰਾ ਕੁਛ। ਇੱਦਾਂ ਨਹੀਂ ਹੈਗਾ ਵੀ ਗੌਰਮੈਂਟ ਨਾਲ ਨਹੀਂ ਰਲ ਕੇ ਗਏ। ਇਹ ਤਾਂ ਵੀਡੀਓ ਵੀ ਆ ਰਹੀਆਂ, ਕਿੱਦਾਂ ਬੰਦੇ ਤੋਂ ਪੁਲਿਸ ਵਾਲੇ ਉਹਨਾਂ ਨੂੰ ਨਿਘਾ ਰਹੇ ਆ, ਕਿੱਦਾਂ ਕੋਈ ਵਿਰੋਧ ਨਹੀਂ ਹੋ ਰਿਹਾ। ਇਹ ਤਾਂ ਗੱਲ ਪੱਕੀ ਹੈ। ਫਿਰ ਵੀ ਆਪਾਂ ਕਿਸਾਨ ਜਥੇਬੰਦੀਆਂ ਨੂੰ ਫਿਰ ਵੀ ਦੁਬਾਰਾ ਬੇਨਤੀ ਉਹ ਕਰ ਸਕਦੇ ਹਾਂ, ਭਾਈ ਜਿਹੜਾ ਡੈਮੇਜ ਹੋਇਆ ਇਹਨੂੰ ਪੂਰਾ ਕਰਨੇ ਦੇ ਲਈ ਫਿਰ ਵੀ ਕੁਛ ਨਾ ਕੁਛ ਤਾਂ ਮਿਹਨਤ ਕਰਨੀ ਪਊ। ਇਹ ਗੱਲ ਹੈ ਵੀ ਇਸ ਚੀਜ਼ ਦੇ ਨਾਲ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਹੈ ਨਾ, ਜਿਹੜਾ ਅੰਦੋਲਨ ਹੈ, ਸੰਘਰਸ਼ ਆ, ਇਹ ਪਿੱਛੇ ਗਿਆ ਜੀ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ, ਅਗਲੇ ਜਿਹੜੇ ਆਪਾਂ ਕਾਲਰਸ ਉਹਨਾਂ ਨਾਲ ਵੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਜਥੇਬੰਦੀਆਂ ਆ, ਉਹਨਾਂ ਨੂੰ ਜਿਹੜਾ ਆਪਣਾ ਪਲਾਨ ਆ ਉਹਦੇ ਨਾਲ ਸਟਿਕ ਕਰਕੇ ਜੋ ਉਹ ਸ਼ੁਰੂ ਤੋਂ ਕਰਦੇ ਆਏ ਆ, ਉਹੀ ਗਾਹਾਂ ਕੰਟੀਨਿਊ ਕਰਨਾ ਚਾਹੀਦਾ। ਇੰਨੀ ਬੜੀ ਮੂਵਮੈਂਟਸ ਦੇ ਵਿੱਚ ਇੱਦਾਂ ਹੋ ਜਾਂਦਾ ਹੈਗਾ ਆ। ਜੇ ਤੁਸੀਂ ਫਰੀਡਮ ਦੀ ਸਟਰਗਲ ਵੀ ਦੇਖੋ ਤਾਂ ਉਹਦੇ ਵਿੱਚ ਵੀ ਗਰਮਪੰਥੀ, ਨਰਮਪੰਥੀ, ਹਰੇਕ ਤਰ੍ਹਾਂ ਦੇ ਬੰਦੇ ਮੂਵਮੈਂਟ ਦੇ ਵਿੱਚ ਹੁੰਦੇ ਆ। ਲੇਕਿਨ ਉਹਨਾਂ ਲਈ ਜ਼ਰੂਰੀ ਆ ਕਿ ਉਹ ਆਪਣੇ ਓਰੀਜਨਲ ਪਲਾਨ 'ਤੇ ਸਟਿਕ ਰਹਿਣ। ਉਹ ਜ਼ਰੂਰ ਕਾਮਯਾਬ ਹੋਊਗੇ। ਜਿਹੜੇ ਲੋਕ ਕਹਿ ਰਹੇ ਕਿ ਸੰਘਰਸ਼ ਇੰਨਾ ਲੰਬਾ ਨਹੀਂ ਚੱਲਣਾ ਚਾਹੀਦਾ, ਮੈਂ ਇਹੀ ਕਹੂੰਗਾ ਇਹ ਸੰਘਰਸ਼ ਦੀ ਇੰਨੀ ਕਾਮਯਾਬੀ ਇਹ ਆ ਕਿ ਪੂਰੇ ਵਰਲਡ ਵਾਈਡ ਜੋ ਅਵੇਅਰਨੈਸ ਕ੍ਰੀਏਟ ਕੀਤੀ ਆ, ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਜੀ। ਥੈਂਕ ਯੂ, ਧੰਨਵਾਦ। ਸੋ ਬਿਲਕੁਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ। ਈਵਨ ਇੱਕ ਬੰਦਾ ਫੜਿਆ ਗਿਆ ਜਿਹੜਾ ਕਿ ਉਹ ਪੁਲਿਸ ਵਾਲਿਆਂ ਦੀਆਂ ਕਾਰਾਂ ਤੋੜਦਾ ਸੀ, ਉਹ ਵੀ ਬੰਦਾ ਉਹਨਾਂ ਦਾ ਹੀ ਸੀ। ਸੋ ਲੇਟੈਸਟ ਜਿਹੜੀਆਂ ਖਾਪ ਪੰਚਾਇਤ ਹਰਿਆਣੇ ਦੀਆਂ, ਆਪਣੇ ਵਾਲੇ ਬੰਦੇ ਕਈ ਔਖੇ ਆ। ਉਹ ਦੇਖੋ, ਉਹ ਕਹਿੰਦੇ ਵੀ ਗੁरुद्वारे में फ्री का लंगर खाते समय जो सिखिज्म के झंडे में समस्या नहीं होती, राम मंदिर की झांकी निकल सकती तो निशान सा फैलाया जा सकता है, लाल किला किसी का बाप का नहीं है, भारत में सब धर्मों को बराबर छूट है, जय किसान एकता। ਇਹ ਖਾਪ ਪੰਚਾਇਤ ਜਿਹੜੀਆਂ ਹਰਿਆਣੇ ਵਾਲੇ ਆ, ਉਹਨਾਂ ਨੇ ਟਵੀਟ ਕੀਤਾ ਅੱਜ। ਜੀ ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਆਪਣੇ ਪਿਛਲੇ ਕਾਲਰ ਕਹਿ ਕੇ ਗਏ ਆ, ਜਦੋਂ ਸੰਘਰਸ਼ ਚੱਲਦੇ ਆ, ਜਿੱਦਾਂ ਇਹਨਾਂ ਨੇ ਕਿਹਾ ਵੀ ਨਰਮ ਖਿਆਲੀ ਗਰਮ ਖਿਆਲੀ ਸਾਰੇ ਇਕੱਠੇ ਹੀ ਹੁੰਦੇ ਆ। ਇੱਕ ਜਾਣੇ ਦੇ ਘਰਿਆਂ ਜਿਹੜਾ ਉਹ ਕੁਛ ਨਹੀਂ ਹੁੰਦਾ। ਸੋ ਇਹ ਚਾਰੋਂ ਪਾਸਿਓਂ ਪ੍ਰੈਸ਼ਰ ਹੁੰਦਾ। ਹੁਣ ਜਦੋਂ ਭਗਤ ਸਿੰਘ ਹੁਣਾਂ ਨੇ ਬੰਬ ਸਿੱਟਿਆ ਸੀ ਲਾਹੌਰ ਦੀ ਅਸੈਂਬਲੀ 'ਚ, ਉਦੋਂ ਆ ਗਾਂਧੀ ਹੁਣੀ ਕੀ ਕਹਿੰਦੇ ਸੀਗੇ, ਇਹ ਜੀ ਬਹੁਤ ਮਾੜਾ, ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਇਹ ਹੈ ਉਹ ਹੈ ਨਾ। ਸੋ ਇਹ ਚੀਜ਼ਾਂ ਸੁਭਾਵਿਕ ਆ, ਇਹ ਚੀਜ਼ਾਂ ਹੋਣੀਆਂ ਸੁਭਾਵਿਕ ਆ। ਜਦੋਂ ਹੁੰਦਾ ਆ ਤੁਹਾਨੂੰ ਇੱਦਾਂ ਲੱਗਦਾ ਆ ਵੀ ਉਹ ਚੀਜ਼ਾਂ ਦੇ ਨਾਲ ਜਿਹੜਾ ਪਤਾ ਨਹੀਂ ਕੀ ਹੋ ਗਿਆ, ਪਰ ਇਹਨਾਂ ਚੀਜ਼ਾਂ ਦੇ ਮਾਇਨੇ ਕਈ ਵਾਰੀ ਨਾ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ। ਉਹ ਬੰਬ ਸਿੱਟੇ ਦੀ ਹੁਣ ਆਪਾਂ ਉਦਾਹਰਨਾਂ ਦਿੰਦੇ ਆ ਵੀ ਉਹ ਜੀ ਬੋਲੀ ਹੋਈ ਜਿਹੜੀ ਉਸ ਟਾਈਮ ਦੀ ਹਕੂਮਤ ਸੀ, ਉਸ ਦੇ ਕੰਨ ਜਿਹੜੇ ਆ ਖੋਲ੍ਹਣ ਦੇ ਲਈ ਜਿਹੜਾ ਇਹ ਬੰਬ ਉਸ ਟਾਈਮ ਦੇ ਉੱਤੇ ਭਗਤ ਸਿੰਘ ਹੋਣਾ ਨੇ ਜਿਹੜਾ ਉਹ ਸੁੱਟਿਆ ਸੀਗਾ। ਸੋ ਤੁਸੀਂ ਦੇਖੋ ਵੀ ਆਮ ਕਿਸੇ ਪ੍ਰਾਪਰਟੀ ਦਾ, ਆਮ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਇੰਨੇ ਲੋਕਾਂ ਨੂੰ ਸਾਂਭਣਾ ਵੀ ਜਿਹੜੇ ਅੱਗੇ ਕਮੇਟੀਆਂ, ਜਿਹੜੇ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਬਜ਼ੁਰਗਾਂ, ਉਹਨਾਂ ਨੂੰ ਔਖਾ ਆ। ਉਹ ਵੀ ਕੀ ਕਰਨ, ਸਾਰੇ ਬਹੁਤੇ ਸਿਆਣੇ ਹੀ ਆ। ਦੇਖੋ ਪਹਿਲੇ ਕਾਲਰ ਬਹੁਤ ਸੋਹਣੀ ਗੱਲ ਕਰਕੇ ਗਏ। ਬਜ਼ੁਰਗਾਂ ਨੂੰ ਕਹਿੰਦੇ ਆ ਜੀ ਉਹ ਬੈਠੋ, ਤੇ ਜਿਹੜੇ ਨੌਜਵਾਨਾਂ ਨੂੰ ਵੀ ਕਹੀ ਜਾਂਦੇ ਬੈਠੋ। ਹੁਣ ਗਰਮ ਖੂਨ ਆ, ਉਹਨਾਂ ਨੂੰ ਥੋੜਾ ਕੋਈ ਹੋਰ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਦੇਣਾ ਬਣਦਾ ਆ। ਜਾਬਤੇ 'ਚ ਰਹਿਣਾ ਹਰ ਇੱਕ ਦਾ
ਇਹ ਔਖਾ ਹੀ ਨਹੀਂ, ਨਾਮੁਮਕਿਨ ਜਿਹੜਾ ਉਹ ਹੁੰਦਾ ਆ। ਸੋ ਜਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਨੇ ਬੈਰੀਕੇਡਿੰਗ ਕਰਕੇ ਲੰਘਾ ਕੇ ਤੇ ਉਧਰਲੇ ਪਾਸੇ ਨੂੰ ਲੈ ਗਏ, ਤੇ ਫਿਰ ਉਹਨਾਂ ਨੂੰ ਪਤਾ ਵੀ ਗਰਮ ਖਿਆਲੀ ਥੋੜ੍ਹੇ ਬਹੁਤੇ ਤਾਂ ਹੁੰਦਾ ਹੀ ਆ, ਇਹ ਮਾੜਾ ਮੋਟਾ ਜੋਸ਼ ਤਾਂ ਜਦੋਂ ਆਇਆ ਹੁੰਦਾ ਉਹ ਇਦਾਂ ਦੀ ਚੀਜ਼ ਜਿਹੜੀ ਉੱਥੇ ਕੀਤੀ ਹੋ ਜਾਂਦੀ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਜਿੱਦਾਂ ਸ਼ੁਰੂ ਤੋਂ ਦੇਖਦੇ ਆ ਰਹੇ ਆ ਪ੍ਰੋਟੈਸਟ ਨੂੰ, ਦਿੱਲੀ ਵਾਲੇ ਕੁਛ ਇਹਨਾਂ ਨੇ ਜਦੋਂ ਰਾਊਟ ਜਿਹੜਾ ਇਹਨਾਂ ਨੂੰ ਦਿੱਤਾ ਸੀਗਾ, ਜਦੋਂ ਮੈਂ ਦਿੱਲੀ ਤੋਂ ਬਿਲੋਂਗ ਕਰਦਾ, ਤੇ ਮੈਨੂੰ ਡਾਊਟ ਸੀਗਾ ਕਿ ਇਹ ਜਿਹੜਾ ਇਹਨਾਂ ਨੇ ਰਾਊਟ ਦਿੱਤਾ, ਜਿਵੇਂ ਕਹਿੰਦੇ ਨਾ ਕਿ ਬੱਚੇ ਨੂੰ ਟਾਫੀ ਫੜਾਤੀ ਤੇ ਵੀ ਤੂੰ ਚੂਸੀ ਜਾ ਨੂੰ, ਇੱਕ ਤਾਂ ਇਹਨਾਂ ਨੇ ਉਹ ਕੰਮ ਕੀਤਾ ਸੀ, ਉਹ ਰਾਊਟ ਕਿਸੇ ਪੋਜੀਸ਼ਨ ਦੇ ਉੱਤੇ ਸਹੀ ਸੀਗਾ ਹੀ ਨਹੀਂ। ਬਸ ਚਲੋ ਇਹਨਾਂ ਨੇ ਪ੍ਰੋਟੈਸਟ ਕਰਨਾ ਸੀ, ਇਹਨਾਂ ਨੂੰ ਇੱਕ ਚੀਜ਼ ਮਿਲ ਗਈ। ਦੂਜਾ ਭਾਜੀ, ਜਿਹੜਾ ਮੈਂ ਸਵੇਰੇ ਉੱਠ ਕੇ ਅੱਜ ਨਿਊਜ਼ ਦੇਖ ਰਿਹਾ ਵਾਂ, ਇਹਦੇ ਵਿੱਚ ਸਾਰਾ ਤੇ ਸਾਰਾ ਜਿਹੜਾ ਨਾ ਜੀ ਇਹਨਾਂ ਨੇ ਟੋਕਰਾ ਜਿਹੜਾ ਆ, ਜਿਹੜਾ ਕਹਿੰਦੇ ਗੰਦ ਦਾ ਟੋਕਰਾ, ਉਹ ਦੀਪ ਸਿੱਧੂ ਤੇ ਰੱਖਤਾ ਭਾਜੀ। ਉਹਦਾ ਵਿਚਾਰੇ ਦਾ ਹੁਣ ਕੀ ਹੋਣਾ, ਉਹ ਮਤਲਬ ਆਈ ਡੋਂਟ ਨੋ, ਕਿ ਉਹ ਸਾਡੇ ਕੋਲ ਆਈਡੀਆ ਹੀ ਨਹੀਂ ਹੈਗਾ ਕਿ ਉਹਦੇ ਨਾਲ ਬਹੁਤ ਬੁਰਾ ਹੋਣਾ, ਕਿਉਂਕਿ ਇਹਨਾਂ ਨੇ ਸਾਰਾ ਕਿਹਾ ਤਾ ਔਰ ਉਹ ਬਿਲਕੁਲ ਕਲੀਅਰ ਦੱਸ ਰਿਹਾ ਸੀਗਾ ਵੀ ਉਸ ਤੋਂ ਜ਼ਿਆਦਾ 1-1.5 ਲੱਖ ਤੋਂ ਜ਼ਿਆਦਾ ਬੰਦਾ ਆਲਰੇਡੀ, ਮੇਰੇ ਬ੍ਰਦਰ ਇਨ ਲਾ ਦੱਸ ਰਿਹਾ ਕਿ 1 ਤੋਂ 1.5 ਲੱਖ ਬੰਦਾ ਆਲਰੇਡੀ ਪਹਿਲੇ ਲਾਲ ਕਿਲ੍ਹੇ ਤੇ ਸੀਗਾ ਜਦੋਂ ਦੀਪ ਸਿੱਧੂ ਪਹੁੰਚਿਆ, ਉਸ ਤੋਂ ਪਹਿਲੇ ਹੀ। ਪਰ ਇਹ ਲੋਕ ਉਹਨੂੰ ਬਲੇਮ ਕਰ ਰਹੇ ਨੇ ਕਿ ਇਹ ਉਹਨਾਂ ਨੂੰ ਵਰਗਲਾ ਕੇ ਲੋਕਾਂ ਨੂੰ, ਪਬਲਿਕ ਨੂੰ ਉੱਧਰ ਲੈ ਗਿਆ ਹਜ਼ੂਰ ਨੂੰ। ਤੇ ਇਹ ਭਾਜੀ ਇਹਨਾਂ ਨੂੰ ਮਿਲ ਕੇ ਚੱਲਣ ਵਾਲੀ ਗੱਲ ਹੈ। ਮੈਨੂੰ ਤਾਂ ਲੱਗਦਾ ਕਿ ਇਹ ਆਪਸ ਦੀ ਗੇਮ ਪਲਾਨ ਕਰਕੇ ਤੇ ਉਹਨੂੰ ਜਿਹੜਾ ਨਾ ਇਹਨਾਂ ਨੇ ਟਾਰਗੇਟ ਕਰਾ ਦੇਣਾ, ਆਲਰੇਡੀ ਹੋਇਆ ਪਿਆ, ਪਰ ਉਹਨੇ ਹੁਣ ਜ਼ਿਆਦਾ ਪ੍ਰੋਬਲਮ ਚ ਆ ਜਾਣਾ ਜੀ। ਥੈਂਕ ਯੂ, ਤੁਹਾਨੂੰ ਮੈਸੇਜ ਦੇਣਾ। ਥੈਂਕ ਯੂ ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਜਮੇਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸੰਘਰਸ਼ ਚੱਲਦਾ ਸੀ ਉਹ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਸੀ ਜਿਹੜੇ ਆਗੂ ਸੀਗੇ। ਇਹ ਪਹਿਲਾਂ ਤੇ ਦੋਸ਼ ਹੈ ਜਿਹੜਾ ਬੰਦੇ ਆਪਣੇ ਹੁਣ ਦੱਸਦੇ ਆ ਵੀ ਦੀਪ ਸਿੱਧੂ ਦਾ ਨਾਂ ਲਿਆ, ਉੱਥੇ ਬਹੁਤ ਬੰਦਿਆਂ ਨੇ, ਹੁਣ ਇਹਨਾਂ ਨੂੰ ਵੀ ਪਤਾ, ਇੱਥੇ ਆਪਣੇ YouTube ਤੇ ਵੀ ਪਾਇਆ ਹੋਇਆ, ਉਹਦਾ ਨਾਂ ਹੋਰ ਵੀ ਕਰਿਆ ਹੋਇਆ। ਉਹਦਾ ਪਿੱਛੇ ਉੱਥੋਂ ਤੇ ਬਲੇਮ ਲੱਗਦਾ ਆਇਆ ਜਿੱਥੇ ਬੈਠੇ ਸੀਗੇ ਆਪਣੇ ਸ਼ੰਭੂ ਬਾਰਡਰ ਤੇ ਲਾਇਆ, ਉੱਥੋਂ ਹੀ ਉਹਨੂੰ ਬਹੁਤ ਬੰਦਿਆਂ ਨੇ ਪਹਿਲਾਂ ਕਿਹਾ ਸੀ। ਦੀਪ ਸਿੱਧੂ ਨੇ ਆਪ ਲਾਈਵ ਹੋ ਕੇ ਦੱਸਿਆ ਵੀ ਮੈਨੂੰ ਕਹਿੰਦੇ RSS ਦਾ ਬੰਦਾ ਮੈਂ। ਤੇ ਜਾਣੀ ਅੱਜ ਤੁਸੀਂ ਉੱਥੇ ਦੇਖ ਲਓ ਵੀ ਉੱਥੇ ਸਾਹਮਣੇ ਫੋਟੋ 'ਚ ਕਿਹੜੇ ਬੰਦੇ ਨਜ਼ਰ ਆਉਂਦੇ ਆ। ਕਿਸੇ ਦਾ ਨਾਂ ਐਵੇਂ ਲੈਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਵੀ ਐਵੇਂ ਕਿਸੇ ਦਾ ਨਾਂ ਲਓ, ਪਰ ਉਹ ਸਾਫ਼ ਹੀ ਨਜ਼ਰ ਆਉਂਦਾ ਸਾਰਾ ਕੁਛ ਉੱਥੇ ਫੋਟੋ ਦੇ ਵਿੱਚ। ਜਿਸ ਢੰਗ ਨਾਲ ਉਹ ਗਏ ਨੇ ਉਸ ਢੰਗ ਨਾਲ ਪੁਲਿਸ ਕਿਵੇਂ ਜਾਣ ਦੇਣ ਦੀ ਉਹਨਾਂ ਨੂੰ, ਉਹ ਤਾਂ ਕਰਿਆ ਹੀ ਮਿਸ ਗਿਆ ਸਾਰਾ, ਗੌਰਮੈਂਟ ਨਾਲ ਰਲ ਕੇ ਕਰਿਆ ਉਹਨਾਂ ਬੰਦਿਆਂ ਨੇ। ਥੈਂਕ ਯੂ ਜੀ, ਥੈਂਕ ਯੂ। ਸਾਫ਼ ਨਜ਼ਰ ਆਉਂਦੇ ਨੇ ਉਹਦੇ ਵਿੱਚ। ਉਹਨਾਂ ਹੀ ਕੁਛ ਬੰਦਿਆਂ ਦਾ ਕਸੂਰ ਆ, ਜਿਹੜੇ ਬਾਕੀ ਅੰਦੋਲਨ ਆ ਬਹੁਤ ਵਧੀਆ ਢੰਗ ਨਾਲ ਚੱਲਿਆ ਹੁਣ ਤੱਕ। ਇਹਦੇ ਵਿੱਚ ਕੋਈ ਜਿਹੜੇ ਆਗੂ ਨੇ ਉਹਨਾਂ 'ਚ ਕੋਈ ਬਿਲਕੁਲ ਦੀ ਕਿਤੇ ਕਮੀ ਨਹੀਂ ਰਹੀ। ਬਾਕੀ ਕੋਈ ਚਾਹੇ ਕੁਛ ਕਹੀ ਜਾਵੇ, ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਹੁਣ ਦੇਖੋ ਹਰਜੋਤ ਸਿੰਘ ਜੀ, ਜਦੋਂ ਇਹਨਾਂ ਨੇ ਗੱਲ ਕੀਤੀ ਸ਼ੰਭੂ ਬਾਰਡਰ ਦੀ, ਜੇ ਸ਼ੰਭੂ ਬਾਰਡਰ ਦੇ ਉੱਤੇ ਉੱਥੇ ਬੈਠੇ ਰਹਿ ਜਾਂਦੇ ਤੇ ਕੀ ਅੱਜ ਦਿੱਲੀ ਸਰਕਾਰ ਦੇ ਉੱਤੇ ਅੱਜ ਪ੍ਰੈਸ਼ਰ ਹੋਣਾ ਸੀ? ਜੇ ਉੱਥੇ ਉਦੋਂ ਬੈਰੀਕੇਡ ਨਾ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰਦੇ ਤੇ ਕੀ ਇਹ ਅੱਜ ਸੰਘਰਸ਼ ਇਸ ਸਥਿਤੀ ਦੇ ਵਿੱਚ ਜਿਹੜਾ ਉਹ ਹੋਣਾ ਸੀਗਾ? ਸੋ ਇਹ ਡੈਫੀਨੇਟਲੀ ਜਿੱਦਾਂ ਹੁੰਦਾ ਆ, ਪਤਾ ਕੀ ਹੈ, ਸੰਘਰਸ਼ ਜਦੋਂ ਚੱਲ ਰਿਹਾ ਹੁੰਦਾ ਆ ਉਸੇ ਟਾਈਮ ਦੇ ਉਹਦੇ ਜੱਜਮੈਂਟ ਜਿਹੜੀ ਪਾਸ ਕਰਨੀ ਉਹ ਔਖੀ ਹੁੰਦੀ ਆ। ਹਿਸਟਰੀ ਜਿਹੜੀ ਆ ਉਹ ਹਮੇਸ਼ਾ ਜੱਜ ਕਰਦੀ ਆ ਜਿਹੜੇ ਅੰਦੋਲਨਾਂ ਨੂੰ। ਫਾਰਮਰ ਰੈਵੋਲਿਊਸ਼ਨ ਜਿੰਨੇ ਵੀ ਆਏ ਆ ਉਹਦੇ ਵਿੱਚ ਸਰਕਾਰਾਂ ਨੂੰ ਉਹਨਾਂ ਦੇ ਮੂਹਰੇ ਗੋਡੇ ਜਿਹੜੇ ਉਹ ਟੇਕਣੇ ਪਏ ਆ। ਹੁਣ ਇੱਕ ਚੀਜ਼ ਦਾ ਫਰਕ ਹੈਗਾ ਆ, ਜਿਹੜੇ ਪਹਿਲੋਂ ਕਿਸਾਨ ਆਉਂਦੇ ਸੀਗੇ ਇੱਥੇ ਹੋਰ ਸੂਬਿਆਂ ਤੋਂ, ਉਹ ਆਪਣਾ ਉਹਨਾਂ ਨੂੰ ਮੂਤ ਵੀ ਪੀਣਾ ਪੈ ਰਿਹਾ ਸੀ, ਚੂਹੇ ਵੀ ਖਾਣੇ ਹਨਾ, ਉਹ ਖਾ ਗਏ। ਆਪਣੇ ਜਿਹੜੇ ਸੁਸਾਈਡ ਕਰ ਗਏ ਉਹਨਾਂ ਦੇ ਜਿਹੜੇ ਹੋਰ ਕਿਸਾਨ ਸੀ, ਉਹਨਾਂ ਦੇ ਜਿਹੜੇ ਆ ਕਹਿ ਲਓ ਵੀ ਹੱਡੀਆਂ ਆ ਉਹ ਲੈ ਕੇ ਗਲਾਂ 'ਚ ਪਾ ਕੇ ਆਏ ਸੀਗੇ। ਹੁਣ ਇੱਥੇ ਇਹ ਸੀਗਾ ਵੀ ਇਹ ਥੋੜ੍ਹੇ ਜਜ਼ਬੇ ਵਾਲੇ ਆ। ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਹੁਣ ਸਿੱਖ ਕੌਮ ਦੇ ਵਿੱਚ ਇੰਨਾ ਕੁ ਜੋਸ਼ ਤਾਂ ਜਿਹੜਾ ਉਹ ਹੈਗਾ। ਸੋ ਵੱਖਰਾ ਤਾਂ ਉਹਦੇ ਨਾਲੋਂ ਜਿਹੜਾ ਉਹ ਕੁਛ ਨਾ ਕੁਛ ਤਾਂ ਹੋਣਾ ਹੀ ਸੀਗਾ। ਨਾਲੇ ਲਾਲ ਕਿਲ੍ਹੇ ਦਾ ਸੰਬੰਧ ਤਾਂ ਸਿੱਖਾਂ ਨਾਲ ਹੀ ਆ। ਤੁਸੀਂ ਦੇਖੋ ਵੀ ਹੁਣ ਬਹੁਤ ਸਾਰੀਆਂ ਫੋਟੋਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਵੀ ਕਿਸ ਤਰ੍ਹਾਂ BJP ਨੇ ਪਿਛਲੇ ਸਾਲਾਂ ਦੇ ਵਿੱਚ ਲਾਲ ਕਿਲ੍ਹੇ ਤੇ ਵੀ ਈਵਨ ਆਪਣੇ ਜਿਹੜੇ ਲਾਲ ਕਿਲ੍ਹੇ ਤੇ ਨਹੀਂ, ਹੋਰ ਵੀ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਜਿਹੜੇ ਭਾਰਤੀ ਝੰਡੇ ਨੂੰ ਥੱਲੇ ਕਰਕੇ ਤੇ ਆਪਣਾ ਝੰਡਾ ਜਿਹੜਾ ਉੱਤੇ ਕੀਤਾ ਜਾਂ ਭਾਰਤੀ ਝੰਡੇ ਨੂੰ ਜਿਹੜਾ ਉਹ ਰੋਲਿਆ। ਸੋ ਇਹ ਹਿਪੋਕ੍ਰੇਸੀ ਤਾਂ ਹੁੰਦੀ ਹੈ, ਇਹੀ ਪ੍ਰੋਪੇਗੈਂਡਾ ਹੁੰਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹੜੇ ਮੌਕੇ ਦੇ ਉੱਤੇ ਕਿਹੜੀ ਚੀਜ਼ ਨੂੰ ਜਿਹੜਾ ਉਹ ਵਰਤਣਾ ਆ। ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ ਆ ਉਸ ਵੇਲੇ ਆਪਾਂ ਪੰਜਾਬੀਆਂ ਨੇ ਤੇ ਗੁਰਸਿੱਖਾਂ ਨੇ ਸਾਰਿਆਂ ਨੇ ਨਾ, ਜਦੋਂ ਇਹਨਾਂ ਦਾ ਸੰਯੋਗ ਦਿੱਤਾ ਆ ਬਾਕੀ ਫਾਰਮਰਾਂ ਦਾ, ਬਾਕੀ ਸਟੇਟਾਂ ਦਾ,
ਤੇ ਅਸੀਂ ਇੱਕ ਸਿਤਾਰੇ ਵਾਂਗੂ ਚਮਕੇ ਸੀਗਾ। ਕਾਰਨ ਕੀ ਸੀਗਾ ਕਿ ਸਾਡਾ ਅਜੇ ਵੀ ਪਹਿਲਾਂ ਵੀ ਹੁਣ ਵੀ ਸਾਡਾ ਜਿਹੜਾ ਮੇਨ ਬੇਸ ਆ ਉਹ ਆ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਅਸੀਂ ਉਹਨਾਂ ਦੇ ਸਿੱਖ ਹਾਂ। ਹੁਣ ਸਾਰਾ ਦਿਨ ਭਾਵੇਂ ਗੱਲਾਂ ਬਾਤਾਂ ਕਰੀ ਚੱਲੀਏ, ਉਹਨਾਂ ਦੀ ਨਫਰੀ ਜਦੋਂ ਜਿਹੜੇ ਕਿ ਕਮਾਈ ਕਰਨ ਵਾਲੇ ਆ, ਜਿਹੜੇ ਕਿ ਤਨ ਮਨ ਧਨ ਦੇ ਨਾਲ ਆ ਦਸ਼ਮੇਸ਼ ਦੇ ਪਿਤਾ, ਉਹਨਾਂ ਦੇ ਸੰਘਰਸ਼ ਕਦੇ ਫੇਲ ਨਹੀਂ ਹੋ ਸਕਦੇ। ਸੋ ਇਹ ਸੰਘਰਸ਼ ਫੇਲ ਨਾ ਹੋਇਆ ਆ, ਨਾ ਇਹਨੇ ਹੋਣਾ ਆ। ਸਿਰਫ ਇਸ ਦੇ ਵਿੱਚ ਦੂਸਰੇ ਅੰਸ਼ ਜਿਹੜੇ ਆ ਨਾ ਬਨਾਵਟ ਵਾਲੇ, ਉਹ ਆ ਗਏ ਆ। ਬਨਾਵਟ ਦੇ ਫੁੱਲਾਂ ਚੋਂ ਕਦੇ ਖੁਸ਼ਬੂ ਨਹੀਂ ਆ ਸਕਦੀ। ਥੈਂਕ ਯੂ ਜੀ, ਆ ਖੇਡਿਆ। ਧੰਨਵਾਦ। ਇਸ ਕਰਕੇ ਸੋ ਮੈਂ ਰਾਜਕਨਵੀਰ ਸਿੰਘ ਜੀ, ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਇਹ ਵੀ ਦੱਸਦੇ ਜਾਈਏ, ਕਈਆਂ ਨੂੰ ਪਤਾ ਨਹੀਂ ਹੋਣਾ ਵੀ ਜਿਹੜਾ ਲਾਲ ਕਿਲ੍ਹਾ ਆ ਅੱਜ ਦੀ ਡੇਟ 'ਚ ਇਹ ਪ੍ਰਾਈਵੇਟ ਪ੍ਰੋਪਰਟੀ ਕੀਤੀ ਹੋਈ, ਲੀਜ਼ ਤੇ ਦਿੱਤਾ ਹੋਇਆ। ਡਾਲਮੀਆ ਗਰੁੱਪ ਕਰਕੇ ਜਿਹੜਾ ਆ ਉਹਨਾਂ ਨੂੰ 25 ਕਰੋੜ ਦੇ ਕਿਰਾਏ ਦੇ ਉੱਤੇ 5 ਸਾਲਾਂ ਲਈ ਦਿੱਤਾ ਆ। ਸੋ ਜਿੰਨੇ ਵੀ ਲੋਕ ਗਏ ਹੈਗੇ ਉੱਥੇ, ਉਹਨਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ ਹੈਗੀ। ਕਹਿੰਦੇ ਵੀ ਕੋਈ ਸਾੜ ਫੂਕ ਛੇੜਛਾੜ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਇੱਦਾਂ ਦਾ ਨੁਕਸਾਨ ਉੱਥੇ ਲਾਲ ਕਿਲ੍ਹੇ ਦੇ ਅੰਦਰ ਜਾਂ ਬਾਹਰ ਨਹੀਂ ਕੀਤਾ ਜੀ। ਅਗਲੇ ਥੈਂਕ ਯੂ ਜੀ ਇਹਨਾਂ ਦੀ ਕਾਲ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਤੇ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਜੀ, ਸੋਹੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੋਹੀ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸੋਹੀ ਬੋਲਦਾ ਜੀ। ਤੇ ਮੈਂ ਜਿਹੜਾ ਸਾਡਾ ਕਿਸਾਨੀ ਸੰਘਰਸ਼ ਚੱਲਦਾ ਪਿਆ, ਮੈਂ ਉਹਦੀ ਸਪੋਰਟ ਕਰਦਾ। ਤੇ ਜੋ ਉਹਨਾਂ ਨੇ ਉੱਥੇ ਕੱਲ ਲਾਲ ਕਿਲ੍ਹੇ ਤੇ ਪ੍ਰੋਪਰਟੀ ਦੇ ਉੱਪਰ ਝੰਡਾ ਲਹਿਰਾਇਆ, ਜਿਵੇਂ ਕਿ ਤੁਸੀਂ ਵੀ ਹੁਣੀ ਦੱਸਿਆ, ਉਹ ਇੱਕ ਪ੍ਰਾਈਵੇਟ ਪ੍ਰੋਪਰਟੀ ਆ। ਉਹਨੂੰ ਜਿਹੜਾ ਉੱਥੇ ਦਾ ਮੀਡੀਆ ਉਹ ਜ਼ਿਆਦਾ ਚੱਕ ਰਿਹਾ। ਐਦੀ ਕੋਈ ਗੱਲ ਨਹੀਂ, ਨਾ ਹੀ ਦੀਪ ਸਿੱਧੂ ਨੇ ਕੋਈ ਮਾੜਾ ਕੰਮ ਕੀਤਾ। ਇਹ ਸਿਰਫ ਫੁੱਟ ਪਾਉਣ ਦੇ ਲਈ, ਇਹ ਸੰਘਰਸ਼ ਦੇ ਵਿੱਚ ਫੁੱਟ ਪਾਉਣ ਦੇ ਲਈ ਇਹ ਉਹਨੂੰ ਬਦਨਾਮ ਕੀਤਾ ਜਾ ਰਿਹਾ। ਤੇ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਸਾਡੀ ਸਪੋਰਟ ਕਰ ਰਿਹਾ। ਅਸੀਂ ਜ਼ਰੂਰ ਜਿੱਤਾਂਗੇ ਔਰ ਜ਼ਰੂਰ ਜਿੱਤਾਂਗੇ। ਇਹ ਛੋਟੇ ਮੋਟੇ ਜਿਹੜੀਆਂ ਗੱਲਾਂ ਨੇ ਇਹ ਹੁੰਦੀਆਂ ਰਹਿੰਦੀਆਂ ਨੇ। ਇਹ ਜਿਹੜਾ 1857 ਦਾ ਗਦਰ ਵੀ ਸੀ, ਉਹ ਵੀ ਇਸੇ ਤਰ੍ਹਾਂ ਹੀ ਉੱਥੇ ਉਦੋਂ ਦੀ ਸਰਕਾਰ ਨੇ ਫੇਲ ਕੀਤਾ ਸੀਗਾ ਫੁੱਟ ਪਾ ਕੇ। ਤੇ ਮੈਂ ਇੰਨਾ ਹੀ ਕਹਿਣਾ ਕਿ ਜਿਹੜੇ ਮੇਰੇ ਵੀਰ ਉੱਥੇ ਸੁਸਾਈਡ ਕਰ ਰਹੇ ਨੇ ਉਹ ਨਾ ਕਰਨ ਤੇ ਸ਼ਾਂਤੀ ਦੇ ਨਾਲ ਇਹ ਸੰਘਰਸ਼ ਨੂੰ ਅੱਗੇ ਤੋਰਨ ਤੇ ਆਪਾਂ ਜਿੱਤਾਂਗੇ ਜੀ। ਧੰਨਵਾਦ ਜੀ, ਮਿਹਰਬਾਨੀ ਸੋਹੀ ਜੀ। ਜੀ ਸ਼ੁਕਰੀਆ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਕੁਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਗੱਲ ਕਹਿਣਾ ਚਾਹੁੰਦਾ ਕਿ ਜੋ ਦੀਪ ਸਿੱਧੂ ਨੇ ਕੀਤਾ, ਇਹਨੂੰ ਆਪਾਂ ਵਧੀਆ ਵੀ ਨਹੀਂ ਕਹਿ ਸਕਦੇ ਉਹਨੇ ਕੀਤਾ, ਕਿਉਂਕਿ ਜਿਹੜੀ ਚੀਜ਼ ਸ਼ਾਂਤੀਪੂਰਨ ਹੋ ਰਹੀ ਸੀਗੀ, ਉਹ ਬੀਜੇਪੀ ਗੌਰਮੈਂਟ ਤਾਂ ਚਾਹੁੰਦੀ ਇਹੀ ਹੈ ਕਿ ਇਹਨੂੰ ਰੰਗ ਦਿੱਤਾ ਜਾਵੇ, ਇੱਕ ਖਾਲਿਸਤਾਨੀ ਰੰਗ ਦਿੱਤਾ ਜਾਵੇ ਨਾ। ਕਿਉਂਕਿ ਇੰਡੀਆ ਮੁਲਕ ਨਹੀਂ ਮਾੜਾ ਹੈਗਾ। ਜੇ ਆਪਾਂ ਕਹੀਏ ਇੰਡੀਆ ਮੁਲਕ ਮਾੜਾ ਆ, ਸਾਡਾ ਸਿਸਟਮ ਮਾੜਾ ਆ, ਸਾਡੀਆਂ ਗੌਰਮੈਂਟਾਂ ਮਾੜੀਆਂ ਆ। ਕਿਉਂਕਿ ਸਾਡੇ ਜਿੰਨੇ ਵੀ ਲੀਡਰ ਸਾਹਿਬਾਨ ਆ, ਉਹਨਾਂ ਨੇ ਸ਼ੁਰੂ ਤੋਂ ਹੁਣ ਤੱਕ ਵੀ, ਜਦੋਂ ਇੰਡੀਆ ਤੋਂ ਆਪਣੇ ਪੰਜਾਬ ਤੋਂ ਸ਼ੁਰੂ ਹੋਏ ਆ ਤਾਂ ਦਿੱਲੀ ਤੱਕ ਵੀ ਉਹ ਸ਼ਾਂਤੀਪੂਰਨ ਲੈ ਕੇ ਆਏ ਆ। ਕਿਉਂਕਿ ਜਿੰਨੇ ਵੀ ਸੁਸਾਈਡ ਹੋਏ ਆ ਜਾਂ ਡੈਥਾਂ ਹੋਈਆਂ ਆ, ਤਾਂ ਉਹ ਇੱਕ ਕੁਦਰਤੀ ਹੋਈਆਂ, ਜਾਂ ਕਿਸੇ ਨੂੰ ਹਾਰਟ ਅਟੈਕ ਆਇਆ ਜਾਂ ਕਿਸੇ ਨੇ ਸੁਸਾਈਡ ਕੀਤਾ। ਪਰ ਜਿਹੜੀਆਂ ਅੱਜ 2 ਡੈਥਾਂ ਹੋਈਆਂ ਆ, 2 ਮੁੰਡਿਆਂ ਦੇ ਗੋਲੀਆਂ ਲੱਗੀਆਂ ਨਾ ਜਿਹੜੀਆਂ, ਉਹ ਸਹੀ ਨਹੀਂ ਹੈਗਾ, ਬਿਲਕੁਲ ਵੀ ਸਹੀ ਨਹੀਂ ਕੀਤਾ ਉਹਨੇ। ਤਾਂ ਉਹ ਇੱਕ ਚੀਜ਼ ਨਾਲ ਉਹਨਾਂ ਨੇ ਜਿਹੜਾ ਵੀ ਦੀਪ ਸਿੱਧੂ ਨੇ ਉੱਥੇ ਝੰਡਾ ਲਹਿਰਾਇਆ ਆ, ਅਸੀਂ ਉਹਦੇ ਪੱਖ 'ਚ ਨਹੀਂ ਹੈਗੇ। ਕਿਉਂਕਿ ਚਲੋ ਇਹ ਨਹੀਂ ਕਿ ਉਹ ਇੱਕ ਖਾਲਿਸਤਾਨ ਦਾ ਝੰਡਾ ਜਾਂ ਕਿਸੇ ਹੋਰ ਦਾ ਝੰਡਾ ਜਾਂ ਆਪਣੇ ਪੰਥ ਦਾ ਝੰਡਾ ਆ, ਪਰ ਉਹ ਕਰਾਉਣਾ ਹੀ ਇਹ ਕੁਝ ਚਾਹੁੰਦੇ ਸੀਗੇ, ਜੋ ਉਹ ਆਪਣੀ ਚੀਜ਼ 'ਚ ਕਾਮਯਾਬ ਹੋਏ ਆ। ਹੁਣ ਅਗਲੇ ਦਿਨਾਂ ਦੇ ਵਿੱਚ ਉੱਥੇ ਬਜਟ ਸੈਸ਼ਨ ਆਪਣਾ ਚੱਲਣਾ ਆ, ਉਹਦੇ ਵਿੱਚ ਉਹਨਾਂ ਨੇ ਇਹੀ ਮੁੱਦਾ ਉਠਾਉਣਾ ਹੈ ਕਿ ਤੁਸੀਂ ਇਸ ਚੀਜ਼ ਦੇ ਨਾਲ ਆ। ਜਿੱਦਾਂ ਹੁਣ ਕੁਝ ਪਾਰਟੀਆਂ ਸਪੋਰਟ ਵੀ ਕਰਦੀਆਂ ਨਾ, ਉਹਨਾਂ ਨੇ ਇਹੀ ਚੀਜ਼ ਲਿਆਉਣੀ ਹੈ ਵਿੱਚ ਕਿ ਹੁਣ ਉਹਨਾਂ ਨੂੰ ਮੁੱਦਾ ਮਿਲ ਗਿਆ ਬੀਜੇਪੀ ਵਾਲਿਆਂ ਨੂੰ ਕਿ ਦੱਸੋ ਤੁਸੀਂ ਇਹ ਚੀਜ਼ ਸਹੀ ਆ, ਤੁਸੀਂ ਇਹਨਾਂ ਦਾ ਸਮਰਥਨ ਕਰਦੇ ਆ। ਜੀ ਥੈਂਕ ਯੂ ਵੀਰ ਜੀ। ਧੰਨਵਾਦ। ਸੋ ਇੱਥੇ ਰਾਜਕਨਵੀਰ ਸਿੰਘ ਜੀ, ਗੱਲ ਇਹ ਆ ਵੀ ਪਹਿਲੀ ਗੱਲ ਤਾਂ ਕੋਈ ਉੱਥੇ ਖਾਲਿਸਤਾਨ ਦੀ ਗੱਲ ਨਹੀਂ ਹੋਈ, ਖਾਲਿਸਤਾਨ ਦਾ ਕੋਈ ਨਾਰਾ ਨਹੀਂ ਲੱਗਾ ਤੇ ਨਾ ਹੀ ਖਾਲਿਸਤਾਨ ਦਾ ਝੰਡਾ ਸੀ, ਨਿਸ਼ਾਨ ਸਾਹਿਬ ਆ। ਦੂਜੇ ਨੰਬਰ ਤੇ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਬਜ਼ੁਰਗ ਜਿਹੜੇ ਸੀ ਜਾਂ ਜਵਾਨ ਵੀ ਸੀ, ਉਹਨਾਂ ਨੇ ਇੱਕ ਪਾਸੇ ਨਿਸ਼ਾਨ ਸਾਹਿਬ, ਇੱਕ ਪਾਸੇ ਭਾਰਤ ਦਾ ਝੰਡਾ ਲਾਇਆ ਸੀ। ਸੋ ਕਈ ਬਜ਼ੁਰਗਾਂ ਨੇ ਝੰਡਾ ਭਾਰਤ ਦਾ ਫੜਿਆ ਤੇ ਉਹਨਾਂ ਦੇ ਵੀ ਜਿਹੜੇ ਆ ਡੰਡੇ ਪੈ ਰਹੇ ਆ ਪੁਲਿਸ ਵਾਲਿਆਂ ਨੂੰ। ਇਹ ਤਾਂ ਸ਼ਾਹੀਨ ਬਾਗ ਦੇ ਵਿੱਚ ਵੀ ਹੋਇਆ ਸੀ, ਇਸ ਤੋਂ ਪਹਿਲਾਂ ਵੀ ਹੋਇਆ ਸੀ। ਜਿੰਨੇ ਮਰਜ਼ੀ ਤੁਸੀਂ ਭਾਰਤ ਦੇ ਝੰਡੇ ਫੜ ਕੇ ਜਿਹੜੇ ਲੈ ਜਾਓ, ਉੱਥੋਂ ਦੀਆਂ ਹਕੂਮਤਾਂ ਜਿਹੜੀਆਂ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਬਰਦਾਸ਼ਤ ਨਹੀਂ ਕਰਦੀਆਂ ਵੀ ਉਹਨਾਂ ਦੇ ਖਿਲਾਫ ਜਿਹੜਾ ਉਹ ਕੋਈ ਕਿਉਂ
ਬੋਲ ਰਿਹਾ ਹੈਗਾ। ਸੋ ਝੰਡੇ ਦਾ ਕੋਈ ਏਡਾ ਰੌਲਾ ਨਹੀਂ ਹੈਗਾ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਹੈਗਾ, ਉਹ ਉਹਨਾਂ ਨੇ ਇਹਨਾਂ ਨੂੰ ਨੱਪਣਾ ਹੀ ਨੱਪਣਾ ਹੈ, ਉਹਨਾਂ ਨੇ ਉਹ ਪ੍ਰੋਪੋਗੰਡਾ ਜਿਹੜਾ ਆਪਣਾ ਉਹ ਨਾਲ ਦੇ ਨਾਲ ਜਿਹੜਾ ਉਹ ਚਲਾਉਣਾ ਹੀ ਆ। ਨੋ ਡਾਊਟ ਜੋ ਕੁਛ ਹੋਇਆ ਇਹ ਹੋਰ ਢੰਗ ਦੇ ਨਾਲ ਵੀ ਜਿਹੜਾ ਹੋ ਸਕਦਾ ਸੀ, ਪਰ ਹੁਣ ਦੇਖੋ ਜਿਹੜੀ ਚੀਜ਼ ਬੀਤ ਗਈ ਹੈ, ਹੁਣ ਉਸ ਤੋਂ ਅੱਗੇ ਕੀ ਕਰਨਾ ਹੈ, ਉਸ ਚੀਜ਼ ਦੀ ਜਿਹੜੀ ਹੁਣ ਪੈਰਵਾਈ ਵੱਲ ਨੂੰ ਜਿਹੜਾ ਨਾਲੇ ਮੈਂ ਬਹੁਤ ਸਾਰੇ ਹਿਸਟੋਰੀਅਨ ਪ੍ਰੋਫੈਸਰ ਇੱਕ ਹਰਜੀਸ਼ਵਰ ਪਾਲ ਆ, ਉਹਨਾਂ ਦਾ ਵੀ ਪੜ੍ਹਦਾ ਸੀ। ਉਹ ਕਹਿੰਦਾ ਵੀ ਇੰਨੇ ਵੱਡੇ ਇਕੱਠ 'ਚ ਇਦਾਂ ਦੀ ਮਾੜੀ ਮੋਟੀ ਗੱਲ ਹੋਣੀ ਹੁੰਦੀ ਆ। ਜੇ ਇੰਡੀਆ ਦੇ ਵਿੱਚ ਇੱਕ ਬੰਦਾ ਉੱਥੇ ਦਾ ਕੌਂਸਟੀਟਿਊਸ਼ਨ ਨੂੰ ਅੱਗ ਲਾ ਕੇ 5 ਸਾਲ ਚੀਫ ਮਿਨਿਸਟਰ ਬਣ ਸਕਦਾ, ਕਹਿੰਦਾ ਉਹਦੇ ਸਾਹਮਣੇ ਕੋਈ ਖਾਸ ਗੱਲ ਨਹੀਂ ਹੈਗੀ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਓਂਕਾਰ ਜੀ, ਸਤਿ ਸ਼੍ਰੀ ਅਕਾਲ। ਲੱਗਦਾ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ। ਅਗਲੇ ਕਾਲਰ ਨੇ ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿਣੀ ਚਾਹੁੰਦਾ, ਉਹ ਦੀਪ ਸਿੱਧੂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹਨੂੰ ਬੰਦੇ ਫੜਦੇ ਆਂਦਾ ਭੱਜ ਜਾਣਾ ਵਾ, ਉਹਦੇ ਵਿੱਚ ਮੋਟਰਸਾਈਕਲ ਲੈ ਕੇ ਭੱਜ ਗਿਆ ਤੇ ਬੰਦੇ ਮਗਰ ਭੱਜ ਕੇ ਵੀਡੀਓ ਬਣਾਉਣ ਡਏ ਆ। ਇਹ ਵੇਖੋ ਵੀ ਇਹ ਸੱਚ ਆ ਕਿ ਕਿਤੇ ਐਡਿਟ ਤਾਂ ਨਹੀਂ ਕੀਤੀ। ਮੈਂ ਇਹਦੇ ਬਾਰੇ ਤੁਹਾਨੂੰ ਪੁੱਛਣਾ, ਦੀਪ ਸਿੱਧੂ ਦੇ ਕੱਲ ਦੇ ਸਾਰੇ ਜਿੰਨੇ ਵੀ ਆ ਰਹੇ ਆ ਕਮੈਂਟ ਦੀਪ ਸਿੱਧੂ ਦੇ ਹੀ ਆ ਰਹੇ ਆ। ਬਾਕੀ ਜਿਹੜੀ ਸ਼ੰਭੂ ਸਟੇਜ ਤੇ ਕਬਜ਼ਾ ਕੀਤਾ ਵਾ, 2-3 ਬੰਦੇ ਬੜੇ ਗਰਮ ਭਾਸ਼ਣ ਦੇਣ ਡਏ ਆ, ਉਹ ਜਦੋਂ ਬੰਦੇ ਚੱਲ ਗਏ ਆ ਉਹ ਵੀ ਵੇਖਿਓ। ਜਿਹੜੀ ਇਹ ਸਾਰੀ ਕੁਝ ਕੁ ਬੰਦੇ ਖਰਾਬ ਕਰਨ ਵਾਲੇ ਆ, ਇਹਦੇ ਬਾਰੇ ਮੈਂ ਕਮੈਂਟ ਚਾਹੁੰਦਾ ਤੁਹਾਡੇ ਵੀ। ਓਕੇ ਜੀ, ਥੈਂਕ ਯੂ ਜੀ। ਸੋ ਅਜੇ ਤੱਕ ਅਸੀਂ ਕੋਈ ਉਹ ਦੇਖੀ ਨਹੀਂ, ਨਾਲੇ ਉਹ ਕਬਜ਼ਾ ਨਹੀਂ ਸਟੇਜ ਤੇ ਹੋਇਆ ਸੀ। ਉਦੋਂ ਉਹਨਾਂ ਦਾ ਜਿਹੜੇ ਜਿੰਨੇ ਆਪਣੇ ਬਜ਼ੁਰਗ ਲੀਡਰ ਸੀਗੇ, ਉਹਨਾਂ ਦਾ ਪ੍ਰੋਗਰਾਮ ਖਤਮ ਹੋ ਗਿਆ। ਬਾਅਦ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਉੱਥੇ ਜਾ ਕੇ ਚੜ ਗਏ ਸੀ। ਉਹ ਬਾਅਦ ਚ ਉਹਨੇ ਕਲੀਅਰ ਵੀ ਕੀਤਾ ਵੀ ਕੋਈ ਇਹ ਕਬਜ਼ਾ ਨਹੀਂ ਹੈਗਾ, ਅਸੀਂ ਜਿਹੜੀ ਗੱਲਬਾਤ ਆ ਉਹ ਖਾਸ ਕਰਕੇ ਰਾਊਟ ਨੂੰ ਲੈ ਕੇ ਹੀ ਸੀਗੀ ਉਹਨਾਂ ਦੀ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸੰਦੀਪ ਜੀ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਸ ਵਧੀਆ ਬਾਈ ਜੀ। ਭਾਈ ਜੀ ਮੈਂ ਤੁਹਾਨੂੰ ਕਰ ਰਿਹਾ ਸੀ, ਜਿਹੜੇ ਬਾਈ ਜੀ ਦਿੱਲੀ ਵਾਲੇ ਆਏ ਸੀ ਨਾ, ਆਪਾਂ ਨੂੰ ਪਹਿਲਾਂ ਦੱਸ ਕੇ ਗਏ ਆ ਵੀ ਦੀਪ ਸਿੱਧੂ ਬਾਅਦ 'ਚ ਪਹੁੰਚਿਆ, 1.5 ਲੱਖ ਦਾ ਇਕੱਠ ਉੱਤੇ ਸੀ, ਇਹਦਾ ਤਾਂ ਵਿਚਾਰੇ ਦਾ ਕਸੂਰ ਹੀ ਨਹੀਂ। ਉਹ ਬਾਈ ਜੀ ਅੱਖਾਂ ਬੰਦ ਨਾ ਕਰੋ, ਉਹ ਤਾਂ ਪਹੁੰਚਦੇ ਹੀ ਬਾਅਦ 'ਚ, ਪਹਿਲਾਂ ਪਤਾ ਹੀ ਹੈ ਵੀ ਉਹਨਾਂ ਨੇ ਤਾਂ ਲੋਕ ਵਿਚਾਰੇ ਭੋਲੇ ਭਾਲੇ ਹੀ ਅੱਗੇ ਕਰਾਉਣੇ ਹੁੰਦੇ ਆ। ਤੁਸੀਂ ਪਹਿਲਾਂ ਦੇਖੋ ਵੀ ਇੰਨੇ ਦਿਨਾਂ ਦੇ ਉਹ ਪਿੱਟੀ ਜਾਂਦੇ ਵੀ ਆਪਾਂ ਸ਼ਾਂਤੀ ਨਾਲ ਚੱਲਣਾ, ਇਹਨਾਂ ਨੇ ਸਾਰੀ ਉਦੋਂ ਦੀ ਲਾਈ ਹੋਈ ਹੈ, ਇਹੀ ਲਈ ਕਰਦੇ ਉਦੋਂ ਦੀ। ਬਚੋ ਇਹੋ ਜਿਹੇ ਬੰਦਿਆਂ ਤੋਂ, ਅੱਖਾਂ ਖੋਲੋ। ਹਾਂ, ਆਈ ਨਹੀਂ ਵੀ ਅੱਖਾਂ ਮੀਚ ਕੇ ਵੀ ਜਿੱਧਰ ਨੂੰ ਚੱਲਦੇ ਆ ਮਗਰ ਤੁਰੇ ਫਿਰੋ। ਨਹੀਂ। ਚਲੋ ਵਾਕਈ ਬਾਈ ਜੀ ਵਾਲੀ ਗੱਲ ਵੀ ਠੀਕ ਹੈ, ਇਹੋ ਜਿਹੇ 'ਚ ਹੋ ਜਾਂਦਾ, ਗਰਮ ਦਲੀਏ ਵੀ ਹੁੰਦੇ ਆ, ਪਰ ਨਹੀਂ, ਇਹ ਬੰਦੇ ਤਾਂ ਆਪਾਂ ਨੂੰ ਖਰਾਬ ਕਰਨ ਵਾਲੀ ਹੈ। ਇਹ ਤਾਂ ਚੌਧਰ ਵਾਲੇ ਕੋਕੀ ਚੌਧਰ ਵਾਲੇ ਉਹਨਾਂ ਦੇ ਛੱਡੇ ਹੋਏ ਜਮਾ ਹੀ ਦਿੰਦੇ ਆ। ਇਹਨਾਂ ਦੇ ਮਗਰ ਤਾਂ 500 ਮੁੰਡਾ ਨਹੀਂ, ਇਹ ਤਾਂ ਪਤਾ ਲੋਕ ਕੇ ਲਾਉਂਦਾ। ਉੱਥੇ ਵੀ ਦਿੱਲੀ ਪਹਿਲਾਂ ਪਹੁੰਚਿਆ ਸੀ, ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵੀ ਪਹੁੰਚਿਆ ਹੋਇਆ ਸੀਗਾ, ਜਿੱਥੇ ਇੱਥੇ ਪਹੁੰਚੇ ਇਹ ਕਿਵੇਂ ਪਹੁੰਚ ਗਿਆ? ਹਾਂ, ਇਹੋ ਜਿਹੇ ਬੰਦਿਆਂ ਤੋਂ ਬਚੋ। ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਹਰਵਿੰਦਰ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮਤਲਬ ਅਫਸੋਸ ਹੁੰਦਾ ਵੀ ਆਪਣੀ ਜਿਹੜੀ ਕੌਮ ਆ ਨਾ, ਉਹ ਬਹੁਤ ਛੇਤੀ ਸਰਟੀਫਿਕੇਟ ਬਣ ਦਿੰਦੀ ਹੈ। ਇਹ ਗਦਾਰ ਹੈ, ਇਹ ਐ ਆ, ਵਾਹ ਹੈ। ਮਤਲਬ ਜਦੋਂ ਇੰਡੀਅਨ ਗੌਰਮੈਂਟ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਪਰ ਤਿਰੰਗਾ ਝੰਡਾ ਫੈਲਾਉਂਦੀ ਆ, ਅਕਾਲ ਤਖਤ ਸਾਹਿਬ ਦੇ ਉੱਪਰ ਤਿਰੰਗਾ ਝੰਡਾ ਉਹਨਾਂ ਨੇ ਮਤਲਬ ਕਿੰਨਾ ਉਹ ਕੀਤਾ। ਮੈਂ ਟਰੱਕ ਚਲਾਉਣਾ ਭਾਜੀ, ਇੱਥੇ ਮੈਂ 1:30 ਵਜੇ ਰਾਤ ਪਿਆ, ਮੈਨੂੰ ਇੰਨਾ ਮਾਣ ਮਹਿਸੂਸ ਹੋਇਆ, ਚਾਹੇ ਮੈਂ ਨੀਂਦ ਖਰਾਬ ਕੀਤੀ ਜੋ ਵੀ ਆ, ਮੈਨੂੰ ਇੰਨਾ ਮਾਣ ਮਹਿਸੂਸ ਹੋਈ ਆ ਜਦੋਂ ਮਤਲਬ ਉਹ ਕੇਸਰੀ ਝੰਡਾ ਉਹਨਾਂ ਨੇ ਲਾਲ ਕਿਲ੍ਹੇ ਦੇ ਉੱਪਰ ਫਹਿਰਾਇਆ। ਉਹ ਇੱਕ ਸਿੰਬਲ ਹੈ, ਸਿੰਬੋਲਿਕ। ਮਤਲਬ ਇਹ ਨਹੀਂ ਹੈਗਾ ਵੀ ਮਤਲਬ ਜੇ ਹੁਣ ਤੁਸੀਂ ਸ਼ਾਂਤੀ ਦੇ ਨਾਲ ਇਹਨਾਂ ਤੋਂ ਕਹਿੰਦੇ ਹੋ ਵੀ ਹੱਕ ਲੈ ਲਾਂਗੇ ਅਸੀਂ ਇੰਡੀਆ ਤੋਂ, ਨਹੀਂ ਲੈ ਸਕਦੇ, ਕਦੇ ਵੀ ਨਹੀਂ ਲੈ ਸਕਦੇ। ਫਿਰ ਤਾਂ ਇਹਨਾਂ ਨਾਲ ਮਤਲਬ ਹਰ ਸਾਲ ਪੰਜਾਬ ਨਾਲ ਧੱਕਾ ਹੋ ਰਿਹਾ, ਤੁਹਾਡਾ ਸਾਰਾ ਕੁਝ ਤਾਂ ਉਹ ਦੱਬੀ ਬੈਠੇ ਆ। ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਦੁਬਾਰੇ ਬੰਦੂਕਾਂ ਚੱਕ ਲਈਏ ਜਾਂ ਕੁਛ ਵੀ। ਇਹ ਵੀ ਜਿਹੜਾ ਪ੍ਰੋਟੈਸਟ ਸੀਗਾ ਕੱਲ ਗਏ ਆ ਲਾਲ ਕਿਲ੍ਹੇ ਦੇ ਵਿੱਚ, ਕੋਈ ਉਹਨਾਂ ਨੇ ਢਾਹਿਆ ਨਹੀਂ, ਕੋਈ ਭੰਨ ਤੋੜ ਨਹੀਂ ਕੀਤੀ। ਸਾਰੇ ਕਹਿੰਦੇ ਆ, ਸਾਰੇ ਆਪ ਮੰਨਦੇ ਆ ਵੀ ਕੋਈ ਐਵੇਂ ਰੇਪ ਦੀ ਘਟਨਾ ਨਹੀਂ ਹੋਈ ਜਾਂ ਕੁਛ ਵੀ ਨਹੀਂ ਹੋਇਆ, ਹੈ ਨਾ। ਬਹੁਤ ਸ਼ਾਂਤਮਈ ਤਰੀਕੇ ਨਾਲ ਹੀ ਹੋਇਆ। ਤੇ ਸਿੱਖਾਂ ਦੀ ਤਾਂ ਸ਼ਾਂਤੀ ਇਹੀ ਆ। ਜੇ ਹੁਣ ਤੁਸੀਂ ਇਹਨੂੰ ਵੀ ਹਿੰਸਾਵਾਦੀ ਰੂਪ, ਫਿਰ ਤਾਂ ਤੁਸੀਂ ਗਾਂਧੀ ਦਾ ਜਿਵੇਂ ਕਹਿੰਦੇ ਹੁੰਦੇ ਝੂਠਾ ਖਾਣ ਵਾਲੀ ਗੱਲ ਆ। ਇਹ ਸਿੱਖੀ ਦੇ ਅੰਦਰੋਂ ਮਤਲਬ ਤੁਸੀਂ ਜਿਹੜੇ ਲੋਕ ਹੈਗੇ ਆ ਨਾ, ਮਤਲਬ ਕਹਿੰਦੇ ਆ ਵੀ ਇਹਨਾਂ ਨੇ ਗਦਾਰੀ ਕੀਤੀ ਆ। ਸੰਘਰਸ਼ ਤਾਂ ਫਿਰ ਐਵੇਂ ਚੱਲਦੇ ਆ ਵੀ ਹੁਣ ਇੰਨਾ ਕੁ ਤਾਂ ਹੁਣ ਇਹਨਾਂ ਨੂੰ ਦਿਖਾਉਣਾ ਹੀ ਪੈਣਾ ਜ਼ੋਰ, ਫਿਰ ਇਸ ਹਿਸਾਬ ਨਾਲ ਨਹੀਂ ਨਾ ਠੀਕ ਆਉਣਾ ਇਹ। ਥੈਂਕ ਯੂ ਜੀ, ਧੰਨਵਾਦ ਜੀ। ਸੋ ਇੱਕ ਰਾਜਧਨਵੀਰ ਸਿੰਘ ਜੀ ਪ੍ਰੋਫੈਸਰ ਹੋਏ ਆ ਦਲੀਪ ਮੰਡਲ यूनिवर्सिटी ऑफ दिल्ली ਦੇ, ਉਹਨਾਂ ਨੇ ਲਿਖਿਆ, ਕਹਿੰਦਾ कम से कम 2 लाख ट्रैक्टर थे, लोग भी काफी थे, क्या दिल्ली में एक भी दुकान लूटी गई, क्या पब्लिक की कोई कार टूटी, क्या किसी के घर का एक फूल भी किसी ने तोड़ा, किसी लड़की से छेड़खानी हुई,
कोई एम्बुलेंस रोकी गई, वे हिंसक लोग तो नहीं रहे होंगे, सरकार से उनका पंगा जरूर चल रहा है, ये उसने लिखा। ਬਿਲਕੁਲ ਜੀ। ਨਾਲੇ ਜਿਸ ਤਰੀਕੇ ਦੇ ਨਾਲ ਉੱਥੇ ਪ੍ਰੋਪੇਗੈਂਡਾ ਚਲਾਇਆ ਵੀ ਭਾਰਤੀ ਝੰਡਾ ਲਾ ਕੇ ਤੇ ਇਹਨਾਂ ਨੇ ਦੂਜਾ ਝੰਡਾ ਜਿਹੜਾ ਲਾਤਾ ਆ ਤੇ ਨਾਲੇ ਉਹਨੂੰ ਖਾਲਿਸਤਾਨੀ ਝੰਡਾ ਕਹੀ ਜਾਂਦੇ ਆ, ਇਹ ਉਹੀ ਜਿਹੜਾ ਨਿਸ਼ਾਨ ਸਾਹਿਬ ਆ ਜਿਸ ਨੂੰ ਜਿਹੜਾ ਫੜ ਕੇ ਮੋਦੀ ਵੀ ਜਾਂਦਾ ਆ। ਮੋਦੀ ਦੇ ਸਿਰ ਦੇ ਉੱਤੇ ਜਦੋਂ ਗੁਰਦੁਆਰੇ ਜਾਂਦਾ ਆ ਉਹੀ ਨਿਸ਼ਾਨ ਸਾਹਿਬ ਵਾਲਾ ਜਿਹੜਾ ਆ ਉਹ ਸਿਰ ਦੇ ਉੱਤੇ ਪਟਕਾ ਵੀ ਬੰਨ੍ਹਦਾ। ਹੁਣ ਇਹਦਾ ਮਤਲਬ ਫਿਰ ਮੋਦੀ ਵੀ ਖਾਲਿਸਤਾਨੀ ਹੋ ਗਿਆ, ਫਿਰ ਤਾਂ ਗੱਲ ਬਣ ਜਾਣੀ ਆ ਇਹ ਖਾਲਿਸਤਾਨੀਆਂ ਦੀ ਇਸ ਹਿਸਾਬ ਦੇ ਨਾਲ, ਤਾਂ ਵੀ ਮੋਦੀ ਵੀ ਤੁਹਾਡੇ ਨਾਲ ਜਿਹੜਾ ਇੱਦਾਂ ਮਿਲਿਆ। ਸੋ ਇਹ ਖਾਲੀ ਇੱਕ ਫਲੈਗ ਪੋਲ ਜਿਹੜਾ ਸੀਗਾ ਉੱਥੇ ਉਹਨਾਂ ਨੇ ਜਿਹੜੇ ਝੰਡੇ ਲਾਏ, ਕੇਸਰੀ ਨਿਸ਼ਾਨ ਸਾਹਿਬ ਵੀ ਲਾਇਆ, ਉਸ ਤੋਂ ਬਾਅਦ ਕਿਸਾਨ ਏਕਤਾ ਜਿਹੜਾ ਮੋਰਚੇ ਦਾ ਉਹ ਵੀ ਲਾਇਆ ਤੇ ਇੱਕ ਕਾਮਰੇਡੀ ਝੰਡਾ ਵੀ ਜਿਹੜਾ ਉੱਥੇ ਜਿਹੜਾ ਉਹ ਲੱਗਾ ਸੀਗਾ। ਸੋ ਸਾਰੇ ਲਾਉਣ ਵਾਲੇ ਦੇਖੋ ਉਹਨਾਂ ਨੇ ਇੰਡੀਆ ਦੇ ਝੰਡੇ ਵੀ ਫੜੇ ਹੋਏ ਸੀ। ਸੋ ਇਹ ਠੀਕ ਆ ਵੀ ਥੋੜਾ ਜੋ ਸੋਚਿਆ ਗਿਆ ਸੀ ਉਹ ਤੋਂ ਡਿਫਰੈਂਟ ਹੋਇਆ, ਪਰ ਕੋਈ ਐਡੀ ਵੀ ਨਹੀਂ ਗੱਲ ਹੈਗੀ ਵੀ ਜਿਹਦੇ ਕਰਕੇ ਵੀ ਤੁਸੀਂ ਆਪ ਚ ਹੀ ਪਾਟ ਜਾਓ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਓਂਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਓਂਕਾਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਤਕਰੀਬਨ ਸਾਰੀ ਰਾਤ ਹੀ ਦੇਖਦਾ ਰਿਹਾ ਜੀ। ਪਹਿਲੀ ਗੱਲ ਤਾਂ ਜੀ ਪੁਲਿਸ ਨੇ ਉਕਸਾਇਆ ਆ, ਜਿਹੜਾ ਮੀਡੀਆ ਨੇ ਬਹੁਤ ਮਾੜਾ ਰੋਲ ਅਦਾ ਕੀਤਾ ਆ ਜੀ। ਅੱਜ ਤੱਕ ਨੇ ਤਾਂ ਬਹੁਤ ਜ਼ਿਆਦਾ ਅੱਗ ਲਾਈ ਆ ਤੇ ਉਹ ਪੁਲਿਸ ਵਾਲੇ ਦਾ ਕੈਮਰਾ ਲੈ ਕੇ ਨਹੀਂ ਜਾਂਦੇ ਹੈ ਜੀ। ਤੇ ਕਹਿੰਦੇ ਸੀਗੇ ਜੀ ਆ ਰਾੜਾ ਕਿੱਥੋਂ ਨਹੀਂ ਆਉਂਦੀਆਂ ਤੁਸੀਂ, ਉਹ ਕਹਿੰਦੇ ਸੀ ਰਾੜਾ ਪੁਲਿਸ ਵਾਲਿਆਂ ਨੇ ਖੋਈਆਂ, ਸਾਰਾ ਕੰਮ ਪੁਲਿਸ ਵਾਲਿਆਂ ਨੇ ਕਰਾਇਆ ਜੀ। ਠੀਕ ਹੈ ਜੀ। ਤੇ ਬਾਕੀ ਦੀਪ ਸਿੱਧੂ ਦਾ ਨਾਂ ਲੈਂਦੇ, ਦੀਪ ਸਿੱਧੂ ਲੱਖਾਂ ਬੰਦੇ ਨੂੰ ਥੋੜਾ ਉੱਤੇ ਲੈ ਕੇ ਜਾ ਸਕਦਾ ਜੀ, 2-4 10 20 ਨੂੰ ਲੈ ਜਾ ਸਕਦਾ। ਬਾਕੀ ਮੈਂ ਤਾਂ ਇਹ ਕਹਿਣਾ ਜੀ ਮੋਦੀ ਦੀ ਮੌਤ ਹੋ ਗਈ ਆ ਜੀ, ਬਸ ਤੁਹਾਨੂੰ ਇਹ ਕਹਿ ਦਿੰਦਾ ਜੀ, ਕੱਲ ਮੋਦੀ ਦੀ ਮੌਤ ਹੋ ਗਈ ਆ। ਥੈਂਕ ਯੂ ਭਾਈ। ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ ਜੀ। ਜੀ ਅਗਲੇ ਕਾਲਰ ਪਰਮਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਦੀਪ ਸਿੱਧੂ ਦਾ ਸਾਰੇ ਕਹੀ ਜਾਂਦੇ ਆ ਨਾ, ਤੇ ਆਪਣੇ ਬੰਦਿਆਂ ਨੂੰ ਅਜੇ ਪਤਾ ਕੋਈ ਨਹੀਂ ਹੁੰਦਾ। ਜਿੱਦਾਂ ਉਹ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਚੜੇ ਨੇ, ਉਹਨੇ ਦੇਖਦੇ ਨੇ। ਇੱਕ ਵੀਡੀਓ ਮੈਂ ਦੇਖੀ ਵੀ ਦੀਪ ਸਿੱਧੂ ਝੰਡਾ ਚਲਾਉਣ ਤੋਂ ਬਾਅਦ ਜੀ ਮੋਟਰਸਾਈਕਲ ਲੈ ਕੇ ਭੱਜ ਗਿਆ। ਭਾਜੀ ਇਹ 'ਚ ਕੋਈ ਉਹਨੇ ਗਲਤ ਨਹੀਂ ਕੀਤਾ, ਜਿੱਥੋਂ ਤੱਕ ਮੈਨੂੰ ਆ ਵੀ ਇਹ ਸਰਕਾਰਾਂ ਨੂੰ ਪਤਾ ਲੱਗ ਗਿਆ, ਜਿਹੜੇ ਸਾਡੇ ਖਿਲਾਫ ਸੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਸ਼ਾਂਤਮਈ ਆਪਣਾ ਇੱਥੇ ਪ੍ਰਦਰਸ਼ਨ ਕਰਦੇ ਆ। ਜੇ ਉਹਦੇ ਨਾਲ ਨਹੀਂ ਇਹ ਚੀਜ਼ ਸਾਡੀ ਸੌਟ ਆਊਟ ਹੁੰਦੀ, ਇਹ ਕੰਮ ਵੀ ਅਸੀਂ ਕਰ ਸਕਦੇ ਆ। ਇਹਦੇ ਨਾਲ ਇਹਨਾਂ ਨੂੰ ਇਹ ਪਤਾ ਵੀ ਪੰਜਾਬੀਆਂ ਦੇ ਗੱਲ ਨੂੰ ਹੱਥ ਪਾਉਣਗੇ, 100 ਵਾਰ ਸੋਚਣਗੇ ਨੈਕਸਟ ਟਾਈਮ ਵੀ ਆਪਾਂ ਜਿਹੜੀ ਚੀਜ਼ ਬਿੱਲ ਪੇਸ਼ ਕਰਨ ਲੱਗੇ ਆ ਇਹਦਾ ਰਿਜ਼ਲਟ ਕੀ ਨਿਕਲਣਾ। ਬਸ ਭਾਜੀ ਮੈਂ ਤੇ ਇਹੋ ਕਹੂੰ ਜੀ। ਥੈਂਕ ਯੂ ਜੀ। ਸੋ ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰਾ ਜਿਹੜੇ ਹਿੰਦੂ ਲੋਕ ਆ, ਜਿਹੜੇ ਪੜ੍ਹੇ ਲਿਖੇ ਲੋਕ ਆ, ਉਹ ਹੱਕ 'ਚ ਆਏ ਆ। ਇੱਕ ਹੋਰ ਜਿਸ ਤਰ੍ਹਾਂ ਮੈਂ ਤੁਹਾਨੂੰ ਵੱਖ-ਵੱਖ ਲੋਕਾਂ ਦੇ ਦੱਸਦਾ ਜਾ ਰਿਹਾ, ਇੱਕ ਸਕੇਤ ਗੋਖਲੇ ਕਰਕੇ ਆ, ਉਹ ਕਹਿੰਦੇ ਵੀ ਪ੍ਰੋਟੈਸਟਿੰਗ ਫਾਰਮਰਸ ਹੋਇਸਟਡ देयर flag on the empty flag pole at the Red Fort. The Indian tricolor was not touched and flies on top of the fort. Every account regardless of party affiliation spreading rumors should be tracked and cases filed for feeling animosity through disinformation. ਜੀ ਬਿਲਕੁਲ, ਉਹੀ ਵੀ ਝੂਠ ਦਾ ਪ੍ਰਚਾਰ ਜਿਹੜਾ ਆ ਉਹ ਪ੍ਰੋਪੇਗੈਂਡਾ ਜਿਹੜਾ ਡੈਫੀਨਿਟਲੀ ਇਸ ਝੰਡੇ ਨੂੰ ਲੈ ਕੇ ਜਿਹੜਾ ਉਹ ਕਰ ਰਹੇ ਨੇ। ਸੋ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ। ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਦਾ ਜਿਹੜਾ ਉਹ ਕਾਲ ਕਰਨ ਦੇ ਲਈ, ਆਪਣੇ ਵਿਚਾਰ ਜਾਂਦੇ ਰਾਜਕਨਵੀਰ ਸਿੰਘ ਜੀ ਆਪਾਂ ਦੱਸਣਾ ਅੱਜ ਜਿਹੜਾ ਪ੍ਰੋਟੈਸਟ ਆ ਸੈਨ ਫਰਾਂਸਿਸਕੋ ਦੇ ਵਿੱਚ ਇੰਡੀਅਨ ਅੰਬੈਸੀ ਦੇ ਸਾਹਮਣੇ ਹੋਇਆ। ਕਾਫੀ ਵੱਡਾ ਪ੍ਰੋਟੈਸਟ ਹੈ। 11 ਵਜੇ ਜਿਹੜੀਆਂ ਸੰਗਤਾਂ ਆ ਵੱਖ-ਵੱਖ ਜਿਹੜੇ ਏਰੀਏਜ਼ ਤੋਂ ਉੱਥੇ ਪਹੁੰਚ ਰਹੀਆਂ ਆ। ਸੋ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਜਾ ਰਹੇ ਆ, ਤੇ 11 ਵਜੇ ਸੈਨ ਫਰਾਂਸਿਸਕੋ ਇੰਡੀਅਨ ਕੌਂਸਲੇਟ ਦੇ ਸਾਹਮਣੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਮੁਜ਼ਾਹਰਾ ਹੋਣਾ ਆ। ਇੰਡੀਅਨ ਕੌਂਸਲੇਟ ਆਫਿਸ ਦਾ ਨੰਬਰ ਆਪਾਂ ਦੱਸਦੇ ਜਾਈਏ, 540 ਆਰਗੋਵੈਲੋ ਬੁਲੇਵਰਡ ਸੈਨ ਫਰਾਂਸਿਸਕੋ 94118। ਇੱਕ ਵਾਰੀ ਫੇਰ ਜਿਸ ਤਰ੍ਹਾਂ ਆਪਾਂ ਹਮੇਸ਼ਾ ਹੀ ਬੇਨਤੀ ਕਰਦੇ ਹੁੰਦੇ ਆ ਵੀ ਉੱਥੇ ਜਿਹੜੀ ਭਾਸ਼ਾ ਆ ਵਧੀਆ ਰੱਖੋ, ਕਿਸਾਨਾਂ ਦੀ ਹੱਕ ਦੀ ਗੱਲ ਕਰੋ। ਜਿਹੜੇ EMPLOYEES ਕੰਮ ਕਰਦੇ ਆ ਉਹ ਤਾਂ ਆਪਣੇ ਵਰਗੇ ਹੀ ਆ, ਉਹ ਤਾਂ ਉਹਨਾਂ ਦਾ ਕੋਈ ਬਾਹਲਾ ਲੈਣਾ ਦੇਣਾ ਨਹੀਂ। ਠੀਕ ਆ, ਉਹ ਇੰਡੀਆ ਗੌਰਮੈਂਟ ਦੇ EMPLOYEE ਆ, ਪਰ ਉਹਨਾਂ ਦੇ ਉਲਟ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਭਾਸ਼ਾ ਗਲਤ ਆ ਉਹ ਸਾਨੂੰ ਨਹੀਂ ਵਰਤਣੀ ਚਾਹੀਦੀ। ਜੀ ਜੀ। ਤੇ ਹੁਣ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਇੱਥੇ ਹੀ ਸਮਾਪਤ ਹੈ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।